ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਅਤੇ ਸੈਨ ਹੋਜ਼ੇ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਜੂਨ ਦੀ 22 ਤਰੀਕ ਆ, ਦਿਨ ਮੰਗਲਵਾਰ, ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ, ਹਰਵਿੰਦਰ ਸਿੰਘ, ਕਮਲਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਰ ਸਿਟੀ, ਪਰਮਜੀਤ ਸਿੰਘ ਦਿਓਲ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ ਕਰੋ ਮੋਹਨ ਚੀਮਾ ਹੋਣਾ ਨੂੰ 559-905-2575 5590525755। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਹੋਣਾ ਦੇ ਨਾਲ ਸੰਪਰਕ ਕਰੋ। ਕਾਲ 4159090503 415-909-0503। ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਉਪਲਬਧ ਆ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। ਐਡਰੈਸ 597 ਨਾਰਥ ਈਸਟ ਸਟਰੀਟ ਵੁੱਡਲੈਂਡ। ਕਾਲ 9163969085 916-396-9085। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਹੜਾ ਵਾਈਟ ਹਾਊਸ ਆ ਉਹਨਾਂ ਦਾ ਜਿਹੜਾ ਫੋਕਸ ਆ ਹੁਣ ਉਹੀ ਜਿਸ ਤਰ੍ਹਾਂ ਪਹਿਲਾਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਸੀ ਵੀ ਜੁਲਾਈ 4 ਤੱਕ 70% ਪਾਪੂਲੇਸ਼ਨ ਜਿਹੜੀ ਆ ਉਹ ਵੈਕਸੀਨੇਟਡ ਹੋਣੀ ਚਾਹੀਦੀ ਆ, ਪਰ ਹਜੇ ਉਹ ਲੱਗ ਨਹੀਂ ਰਿਹਾ ਵੀ ਇਸ 'ਤੇ ਪਹੁੰਚ ਸਕੂਗੇ ਕਿ ਨਹੀਂ। ਪਰ ਨਵੀਆਂ ਜਿਹੜੀਆਂ ਰਿਪੋਰਟਸ ਆਈਆਂ ਉਹਨਾਂ ਦੇ ਹਿਸਾਬ ਦੇ ਨਾਲ ਕਹਿੰਦੇ ਜਿਹੜੇ 30 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਹੈਗੇ USA ਦੇ ਵਿੱਚ, ਉਹਨਾਂ 'ਚੋਂ 70% ਲੋਕਾਂ ਨੇ ਜਿਹੜੀ ਆ ਕਰੋਨਾ ਵਾਇਰਸ ਦਾ ਵੈਕਸੀਨ ਲਵਾ ਲਿਆ ਹੈਗਾ ਆ। ਨਵਾਂ ਜਿਹੜਾ ਡੈਲਟਾ ਵੇਰੀਐਂਟ ਆ ਇਹ ਬੜਾ ਸੀਰੀਅਸ ਹੈਗਾ, ਆਪਾਂ ਪਿਛਲੇ ਕਈ ਦਿਨਾਂ ਤੋਂ ਡਿਸਕਸ ਕਰਦੇ ਆ ਰਹੇ ਹਾਂ। ਸੋ ਇਹਨੂੰ ਦੇਖ ਕੇ ਸਾਰੀ ਦੁਨੀਆ ਜਿਹੜੀ ਕਾਫੀ ਘਾਬਰੀ ਪਈ ਆ। ਇਸ ਵੇਲੇ USA ਦੇ ਵਿੱਚ ਵੀ ਨੰਬਰ 1 ਕੰਸਰਨ ਇਹੀ ਬਣਿਆ ਹੋਇਆ ਹੈਗਾ ਆ। ਅਤੇ ਦੂਸਰੇ ਪਾਸੇ ਵਾਈਟ ਹਾਊਸ ਨੇ ਇਹ ਵੀ ਕਿਹਾ ਵੀ 80 ਮਿਲੀਅਨ ਦੇ ਕਰੀਬ ਜਿਹੜੀਆਂ ਕਰੋਨਾ ਵਾਇਰਸ ਦੇ ਵੈਕਸੀਨ ਦੀਆਂ ਡੋਜ਼ਸ ਹੈਗੀਆਂ ਆ, ਇਹ ਗਲੋਬਲੀ ਜਿਹੜਾ ਆ ਸ਼ੇਅਰ ਕੀਤੀਆਂ ਜਾਊਗੀਆਂ। ਬਾਕੀ ਜਿਹੜੇ ਹੋਰ ਮੁਲਕ ਹੈਗੇ ਆ ਉਹ ਆਪਾਂ ਕੱਲ੍ਹ ਦੱਸਿਆ ਵੀ ਸੀ ਕਿਸ ਤਰ੍ਹਾਂ ਦੇ ਜਿਹੜੇ ਕਿਹੜੇ ਮੁਲਕਾਂ ਦੇ ਵਿੱਚ ਇਹ ਸ਼ੇਅਰ ਕਰੂਗੇ। ਅਤੇ ਕਰੋਨਾ ਵਾਇਰਸ ਦੇ ਵੈਕਸੀਨ ਨੂੰ ਲੈ ਕੇ ਫਿਲੀਪੀਨ ਦਾ ਜਿਹੜਾ ਪ੍ਰੈਜ਼ੀਡੈਂਟ ਹੈਗਾ ਰੋਦਰੀਗੋ ਡੁਟਰੇ, ਬੜਾ ਉਹ ਇੱਕ ਤਰ੍ਹਾਂ ਨਾਲ ਜ਼ਾਲਮ ਹੈਗਾ ਆ। ਆਪਾਂ ਦੇਖਿਆ ਹੀ ਆ ਪਿਛਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਜੇ ਥੋੜ੍ਹੀ ਬਹੁਤੀ ਡਰੱਗ ਵੀ ਕੋਈ ਕਿਸੇ ਤੋਂ ਫੜੀ ਜਾਂਦੀ ਆ ਤਾਂ ਉਸ ਨੂੰ ਫਾਂਸੀ ਦੇ ਦਿੱਤੀ ਜਾਂਦੀ ਆ। ਅਤੇ ਆਪਣੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਟਾਈਮ ਦੇ ਉੱਤੇ ਵੀ ਕਾਫੀ ਉਹਨਾਂ ਨੇ ਭੱਦੀ ਸ਼ਬਦਾਵਲੀ ਵਰਤੀ ਸੀ। ਸੋ ਉਹਨਾਂ ਨੇ ਉੱਥੇ ਵੀ ਜਿਹੜੀ ਕਰੋਨਾ ਵਾਇਰਸ ਕਾਫੀ ਫੈਲ ਰਹੀ ਆ, ਉੱਥੇ ਕਹਿੰਦੇ 1.3 ਮਿਲੀਅਨ ਕੇਸਿਸ ਜਿਹੜੇ ਹੋਏ ਆ 13 ਲੱਖ ਦੇ ਕਰੀਬ, ਅਤੇ 23,000 ਮੌਤਾਂ ਹੋ ਚੁੱਕੀਆਂ। ਸੋ ਅੱਜ ਉਸਨੇ ਟੈਲੀਵਾਈਜ਼ਡ ਐਡਰੈਸ ਦੇ ਵਿੱਚ ਇਹ ਦੱਸਿਆ ਵੀ ਜਿਹੜਾ ਬੰਦਾ ਵੈਕਸੀਨ ਨਹੀਂ ਲਵਾਊਗਾ ਉਸ ਨੂੰ ਸਿੱਧੀ ਜੇਲ੍ਹ ਦਿੱਤੀ ਜਾਊਗੀ। ਜੀ, ਅਤੇ ਉੱਧਰ ਕੋਵਿਡ ਦੀ ਜੇ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਜਿਹੜੇ ਡੈਲਟਾ ਵੇਰੀਐਂਟ ਦੇ ਪ੍ਰਤੀ ਆਪਾਂ ਜਿਹੜੀ ਗੱਲ ਕਰਦੇ ਆ ਰਹੇ ਹਾਂ ਪਿਛਲੇ ਕਈ ਦਿਨਾਂ ਤੋਂ, ਮਿਸ਼ੀਗਨ ਦੇ ਵਿੱਚ ਕਹਿੰਦੇ ਆ ਵੀ 25 ਨਵੇਂ ਕੇਸ ਜਿਹੜੇ ਆ ਇਸ ਦੇ ਬਾਬਤ ਜਿਹੜੇ ਹੁਣ ਹੋਰ ਲੱਭੇ ਨੇ, ਜਿਹੜਾ ਕਿ ਇੱਕ ਚਿੰਤਾ ਦਾ ਜਿਹੜਾ ਆ ਉਹ ਦੱਸ ਰਹੇ ਆ ਵੀ ਕਾਰਨ ਹੋ ਸਕਦਾ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਬਹੁਤ ਸਾਰੇ ਜਿਹੜੇ ਡਾਕਟਰ ਆ ਅਤੇ ਬਹੁਤ ਸਾਰੇ ਜਿਹੜੇ ਪੁਰਾਣੇ ਜਿਹੜੇ ਆ ਇਹ CDC ਦੇ ਵਿੱਚ ਜਾਂ FDA ਦੇ ਵਿੱਚ ਰਹੇ ਆ, ਉਹਨਾਂ ਨੇ ਵੀ ਇਹੀ ਚਿੰਤਾ ਜ਼ਾਹਰ ਕੀਤੀ ਆ ਵੀ ਇਹ ਜਿਹੜਾ ਇੰਡੀਆ ਤੋਂ ਆਇਆ ਡੈਲਟਾ ਵੇਰੀਐਂਟ ਆ ਉਹ ਹੁਣ ਜ਼ਿਆਦਾ ਜਿਹੜਾ ਆ ਉਹ ਫੈਲ ਸਕਦਾ ਅਤੇ ਉਹ ਮੇਨ ਵੇਰੀਐਂਟ ਜਿਹੜਾ ਆ ਅਮਰੀਕਾ ਦੇ ਵਿੱਚ ਹੋ ਸਕਦਾ ਆ। ਅਤੇ ਇੱਕ ਚੀਜ਼ ਇਸ ਦੇ ਪ੍ਰਤੀ ਜ਼ਰੂਰ ਹੈਗੀ ਚੰਗੀ ਗੱਲ ਇਹ ਆ ਵੀ ਜਿਹੜੀਆਂ ਮੌਜੂਦਾ ਵੈਕਸੀਨਸ ਆ
ਉਹ ਇਸ ਦੇ ਪ੍ਰਤੀ ਕਾਰਗਰ ਸਾਬਤ ਜਿਹੜੀਆਂ ਹੋ ਰਹੀਆਂ, ਪ੍ਰਭਾਵਸ਼ਾਲੀ ਸਾਬਤ ਹੋ ਰਹੀਆਂ ਆ। ਸੋ ਇਸ ਲਈ ਜਿਹਨੂੰ ਮੌਕਾ ਮਿਲਦਾ ਆ, ਜੇ ਉਹ ਵੈਕਸੀਨ ਲਗਵਾਉਣਾ ਚਾਹੁੰਦੇ ਆ ਤਾਂ ਵੈਕਸੀਨ ਜਲਦੀ ਲਗਵਾਉਣ, ਇਸ ਤੋਂ ਪਹਿਲਾਂ ਜਿਹੜਾ ਇਹ ਡੈਲਟਾ ਵੇਰੀਐਂਟ ਜਿਹੜਾ ਉਹ ਫੇਰ ਜਿਹੜਾ ਉਹ ਫੈਲੇ, ਕਿਉਂਕਿ ਪ੍ਰੋਬਲਮ ਫਿਰ ਹਰਜੋਤ ਸਿੰਘ ਜੀ ਉਹੀ ਦੁਬਾਰਾ ਆਉਣੀ ਆ। ਜੇ ਸਾਰਾ ਕੁਝ ਮੁੜ ਦੁਬਾਰਾ ਇੱਦਾਂ ਹੀ ਵੇਰੀਐਂਟ ਵਗੈਰਾ ਜਿਹੜੇ ਉਹ ਫੇਰ ਫੈਲਦੇ ਰਹੇ ਤਾਂ ਮੁੜ ਕੇ ਫਿਰ ਜਿਹੜੀਆਂ ਰਿਸਟ੍ਰਿਕਸ਼ਨਸ ਵਗੈਰਾ ਜਿਹੜੀਆਂ ਉਹ ਲੱਗ ਸਕਦੀਆਂ ਨੇ। ਸੋ ਉਸ ਚੀਜ਼ ਤੋਂ ਬਚਣ ਦੇ ਲਈ ਇਹੀ ਬਾਰ-ਬਾਰ ਗੁਹਾਰ ਜਿਹੜੀ ਉਹ ਲਾਈ ਜਾ ਰਹੀ ਆ ਵੀ ਜਿਹੜੀਆਂ ਵੈਕਸੀਨੇਸ਼ਨਸ ਆ ਉਹਨਾਂ ਨੂੰ ਵੱਧ ਤੋਂ ਵੱਧ ਅਤੇ ਜਲਦ ਤੋਂ ਜਲਦ ਜਿਹੜੀਆਂ ਉਹ ਲਗਵਾ ਲਿਆ ਜਾਵੇ। ਜੀ, ਅਗਲੀ ਖਬਰ ਹੀਟ ਦੇ ਨਾਲ ਸੰਬੰਧਿਤ ਆ। ਕੱਲ੍ਹ ਰਾਤੀ ਜਿਹੜੀ ਥੋੜ੍ਹੀ ਰਾਹਤ ਮਿਲੀ ਹੈਗੀ ਆ ਕੈਲੀਫੋਰਨੀਆ ਦੇ ਵਿੱਚ ਲੋਕਾਂ ਨੂੰ। ਬੇ ਏਰੀਆ ਦੇ ਵਿੱਚ ਤਾਂ ਕਾਫੀ ਠੰਡ ਰਹੀ ਰਾਤ ਨੂੰ। ਫ੍ਰਿਜ਼ਨੋ ਬੇਕਰਸਫੀਲਡ ਏਰੀਏ 'ਚ ਵੀ ਥੋੜ੍ਹਾ ਹੀ ਹਵਾਵਾਂ ਚੱਲਦੀਆਂ ਰਹੀਆਂ ਅਤੇ ਟੈਂਪਰੇਚਰ ਨੂੰ ਫਰਕ ਪਿਆ। ਗ੍ਰੈਂਡ ਕੈਨੀਅਨ ਤੋਂ ਇੱਕ ਬੁਰੀ ਖਬਰ ਆ ਰਹੀ ਆ ਵੀ ਉੱਥੇ ਇੱਕ 53 ਸਾਲਾਂ ਦੀ ਬੀਬੀ ਮਿਸ਼ੈਲ ਮੈਡਰ ਜਿਹੜੀ ਹਡਸਨ ਓਹਾਇਓ ਤੋਂ ਸੀ, ਉਹ ਹਾਈਕਿੰਗ ਕਰ ਰਹੀ ਸੀ ਗ੍ਰੈਂਡ ਕੈਨੀਅਨ ਦੇ ਵਿੱਚ ਆਪਣੇ 5 ਸਾਥੀਆਂ ਦੇ ਨਾਲ, ਅਤੇ ਜਿੱਥੇ ਉਸ ਦੀ ਮੌਤ ਹੋ ਗਈ। ਉਹ 115 ਡਿਗਰੀ ਉੱਥੇ ਟੈਂਪਰੇਚਰ ਸੀ, ਡੀਹਾਈਡਰੇਟਡ ਹੋ ਗਈ ਅਤੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਜੀ ਬਿਲਕੁਲ। ਅੱਜ ਵੋਟਿੰਗ ਬਿੱਲ ਜਿਹੜਾ ਆ ਉਹ ਸੈਨੇਟ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਜਾਵੇਗਾ। ਡੈਮੋਕ੍ਰੇਟ ਦੀ ਜਿਹੜੀ ਆ ਅਤੇ GOP ਦੀ ਜਿਹੜੀ 50-50 ਜਿਹੜੀ ਉੱਥੇ ਸਪਲਿਟ ਹੈਗੀ ਆ, ਅਤੇ ਇਸ ਦੇ ਵਿੱਚ ਜਿਹੜੇ GOP ਨੇ ਤਾਂ ਇਸ ਦਾ ਵਿਰੋਧ ਕਰਨ ਦੀ ਗੱਲ ਆਖੀ ਹੋਈ ਆ। ਕੁਛ ਕੁ ਜਿਹੜੇ ਡੈਮੋਕ੍ਰੇਟ ਸੈਨੇਟਰਸ ਆ ਉਹਨਾਂ ਨੇ ਵੀ ਇਸ ਦੇ ਪ੍ਰਤੀ ਜਿਹੜਾ ਉਹ ਵਿਰੋਧ ਜਿਹੜਾ ਉਹ ਆਖਿਆ ਹੈ। ਜੇ ਫਿਲਬਸਟਰ ਤੋਂ ਬਚਣਾ ਆ ਅਤੇ ਇਹਨਾਂ ਨੂੰ ਆਪਣੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੂੰ 50 ਦੇ 50 ਆਪਣੇ ਜਿਹੜੇ ਸੈਨੇਟਰ, ਜਿਨ੍ਹਾਂ 'ਚ 2 ਇੰਡੀਪੈਂਡੈਂਟ ਵੀ ਆ ਅਤੇ ਜਮਾਂ ਜਿਹੜੇ 10 ਹੋਰ GOP ਦੇ ਜਿਹੜੇ ਸੈਨੇਟਰਸ ਆ ਉਹਨਾਂ ਦਾ ਸਾਥ ਜਿਹੜਾ ਉਹ ਚਾਹੀਦਾ ਹੋਊਗਾ ਤਾਂ ਜੋ 60 ਵੋਟਾਂ ਜਿਹੜੀਆਂ ਉਹ ਹਾਸਲ ਹੋਣ। ਹਾਲ ਦੀ ਘੜੀ ਉਸ ਦੀ ਕੋਈ ਵੀ ਗੁੰਜਾਇਸ਼ ਜਿਹੜੀ ਨਜ਼ਰ ਨਹੀਂ ਆ ਰਹੀ। ਸੈਨੇਟ ਦੇ ਮੈਜੋਰਟੀ ਲੀਡਰ ਚੱਕ ਸ਼ੂਮਰ ਆ, ਉਹਨਾਂ ਨੇ ਇਸ ਬਿੱਲ ਨੂੰ ਜਿਹੜਾ ਉਹ ਲਿਆਂਦਾ ਆ। ਉਹ ਇਸ ਕਰਕੇ ਇਸ ਨੂੰ ਪਾਸ ਕਰਨ ਦੇ ਵਿੱਚ ਕਾਹਲੀ ਜਿਹੜੀ ਆ ਉਹ ਕਰ ਰਹੇ ਉਹਨਾਂ ਦੇ ਪੱਖ ਤੋਂ। ਕਹਿ ਰਹੇ ਆ ਵੀ ਕਹਿੰਦੇ ਵੀ GOP ਲੈਡ ਸਟੇਟਸ ਆ, ਜਿੱਥੇ GOP ਦੀ ਹੈਗੀ ਆ ਮੈਜੋਰਟੀ ਉਹਨਾਂ ਸਟੇਟਸ ਦੇ ਵਿੱਚ, ਜਿੱਦਾਂ ਜਾਰਜੀਆ ਆ, ਫਲੋਰੀਡਾ ਆ, ਟੈਕਸਸ ਆ, ਕਹਿੰਦੇ ਵੀ ਉਹਨਾਂ ਥਾਵਾਂ ਦੇ ਉੱਤੇ ਕਈ ਜਿਹੜੇ ਵੋਟਿੰਗ ਰਿਸਟ੍ਰਿਕਟਿਵ ਵੋਟਿੰਗ ਲਾਜ਼ ਜਿਹੜੇ ਆ ਉਹ ਉਹਨਾਂ ਨੇ ਪਾਸ ਕਰ ਦਿੱਤੇ ਆ, ਅਤੇ ਇਹੀ ਇੱਕ ਜਵਾਬ ਹੋਊਗਾ ਵੀ ਫੈਡਰਲ ਲੈਵਲ ਦੇ ਉੱਤੇ ਜਿਹੜਾ ਆ ਆਪਾਂ ਇਸ ਕਾਨੂੰਨ ਨੂੰ ਪਾਸ ਕਰ ਦਿੱਤਾ ਜਾਵੇ। ਪਰ ਹਾਲ ਦੀ ਘੜੀ ਜਿਹੜਾ ਆ ਇਹ ਲੱਗ ਨਹੀਂ ਰਿਹਾ ਵੀ ਜਿਹੜਾ ਵੋਟਿੰਗ ਰਾਈਟਸ ਬਿੱਲ ਆ ਉਹ ਕਿਤੇ ਅੱਗੇ ਜਿਹੜਾ ਉਹ ਵਧੇਗਾ। ਜੇ ਸੈਨੇਟ ਦੇ ਮਾਈਨੋਰਟੀ ਲੀਡਰ ਮਿਚ ਮਕੋਨਲ ਆ, ਉਹਨਾਂ ਨੇ ਕੱਲ੍ਹ ਹੀ ਇਹ ਜਿਹੜਾ ਉਹ ਕੀਤਾ ਸੀਗਾ ਵੀ ਇਹ ਜਿਹੜਾ ਲੈਜਿਸਲੇਸ਼ਨ ਆ ਇਹ ਬਿੱਲ ਅੱਗੇ ਐਡਵਾਂਸ ਨਹੀਂ ਹੋਊਗਾ, ਇਸ ਨੂੰ ਅਸੀਂ ਵਧਣ ਨਹੀਂ ਦੇਵਾਂਗੇ। ਅਤੇ ਉਹਨਾਂ ਨੇ ਕਿਹਾ ਵੀ ਜਿਹੜੇ ਰਿਪਬਲਿਕਨਸ ਆ ਉਹਨਾਂ ਦੀ ਆਪੋਜੀਸ਼ਨ ਇਸ ਦੇ ਪ੍ਰਤੀ ਪੂਰੀ ਸਖਤ ਹੈਗੀ ਆ, ਅਤੇ ਇਹ ਇੱਕ ਹਿਸਾਬ ਦੇ ਨਾਲ ਫੇਲ ਹੋਣ ਦੇ ਲਈ ਹੀ ਇਹਨਾਂ ਨੇ ਡਿਜ਼ਾਈਨ ਕੀਤਾ ਹੈ। ਕਹਿੰਦੇ ਵੀ ਫਿਲਬਸਟਰ ਵੀ ਜਿਹੜਾ ਆ ਅਸੀਂ ਇਸ ਦੇ ਪ੍ਰਤੀ ਇਸ ਨੂੰ ਫੇਲ ਕਰਨ ਦੇ ਲਈ, ਇਸ ਨੂੰ ਅੱਗੇ ਪਾਸ ਨਾ ਹੋਵੇ, ਉਹ ਜਿਹੜਾ ਉਹ ਕਰਾਂਗੇ। ਸੋ ਇਹ ਹੁਣ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਕੀ ਬਣੂਗਾ। ਉੱਦਾਂ ਲੈਜਿਸਲੇਸ਼ਨ ਕਹਿੰਦੇ ਵੀ 49 ਡੈਮੋਕ੍ਰੇਟ ਜਿਹੜੇ ਮੈਂਬਰਸ ਹੈਗੇ ਸੈਨੇਟ ਦੇ ਉਹਨਾਂ ਨੇ ਇਸ ਨੂੰ ਕੋ ਸਪੋਂਸਰ ਕੀਤਾ ਆ। ਇੱਕ ਜਿਹੜੇ ਜੋ ਮੈਂਸ਼ਨ ਹੈਗੇ ਆ ਉਹਨਾਂ ਨੇ ਹੀ ਹੋਲਡ ਆਊਟ ਕੀਤਾ ਸੀ। ਉਹ ਆਪਣੇ ਪੱਧਰ ਦੇ ਉੱਤੇ ਇਸ ਦੇ ਵਿੱਚ ਕੁਛ ਕੰਪਰੋਮਾਈਜ਼ਸ ਕਰਕੇ ਉਹ ਲੈ ਕੇ ਆਉਣਾ ਚਾਹੁੰਦੇ ਸੀਗੇ, ਪਰ ਉਸ ਨੂੰ ਵੀ ਜਿਹੜਾ ਆ ਉਹ GOP ਨੇ ਪਹਿਲਾਂ ਹੀ ਜਿਹੜਾ ਉਹ ਨਕਾਰ ਦਿੱਤਾ ਸੀਗਾ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕੀ ਇਸ ਦੇ ਵਿੱਚ ਇਹ ਬਣਦਾ ਆ। ਸੋ ਇਹ ਚੀਜ਼ਾਂ ਦੇ ਕਰਕੇ ਡੈਮੋਕ੍ਰੇਟਸ ਇਹ ਹੁਣ ਕਹਿ ਰਹੇ ਨੇ ਬਾਰ-ਬਾਰ ਵੀ ਫਿਲਬਸਟਰ ਆ ਉਸ ਨੂੰ ਐਂਡ ਕਰ ਦੇਣਾ ਚਾਹੀਦਾ ਆ, ਜਾਂ ਫਿਰ ਉਸ ਦੇ ਵਿੱਚ ਇੰਨੀਆਂ ਕੁ ਸੋਧਾਂ ਜਿਹੜੀਆਂ ਥੋੜ੍ਹੀਆਂ ਬਹੁਤੀਆਂ ਹੋਣ ਵੀ ਜਿਹੜੇ ਇਹ ਨਹੀਂ ਆ ਵੀ ਕੋਈ ਵੀ ਜਿਹੜਾ ਬਿੱਲ ਆ ਉਹ ਪਾਸ ਹੋਣੋਂ ਜਿਹੜਾ ਉਹ ਰਹਿ ਜਾਵੇ। ਫਿਲਬਸਟਰ ਨੂੰ ਕਰਨਾ ਥੋੜ੍ਹਾ ਜਿਹੜਾ ਆ ਉਹ ਔਖਾ ਕਰ ਦਿੱਤਾ ਜਾਵੇ। ਹੁਣ ਦੇਖਣਾ ਹੋਊਗਾ ਵੀ ਕੀ ਜਿਹੜਾ ਹੁੰਦਾ ਹੈ ਫਿਲਬਸਟਰ ਨੂੰ ਚੇਂਜ ਕਰਨ ਦੇ ਲਈ ਵੀ ਇਵੈਂਚੁਅਲੀ ਜਿਹੜਾ ਤੁਹਾਨੂੰ 60 ਵੋਟਾਂ ਦੀ ਜ਼ਰੂਰਤ ਹੋਊਗੀ, ਅਤੇ ਉਸ ਦਾ ਬਿੱਲ ਵੀ ਜੇ ਪਾਸ ਕਰਨਾ ਚਾਹੁਣਗੇ ਤਾਂ ਜਿਹੜਾ ਮੌਜੂਦਾ ਫਿਲਬਸਟਰ ਆ ਉਸ ਦੇ ਸਹਾਰੇ ਉਸ ਨੂੰ ਰੋਕਿਆ ਜਾ ਸਕਦਾ ਆ। ਜੀ, ਅਗਲੀ ਖਬਰ ਅੱਜ ਬਿਟਕੋਇਨ ਦੇ ਨਾਲ ਸੰਬੰਧਿਤ ਆ। ਬਿਟਕੋਇਨ ਬਹੁਤ ਮੂੰਹ ਭਾਅ ਡਿੱਗਿਆ ਹੈਗਾ। ਪਹਿਲੀ ਵਾਰੀ ਜਨਵਰੀ 28 ਤੋਂ ਬਾਅਦ ਬਿਟਕੋਇਨ ਦੀ ਪ੍ਰਾਈਸ $30,000 ਤੋਂ ਥੱਲੇ ਚਲੇ ਗਈ ਆ। ਇਸ ਟਾਈਮ ਰਾਈਟ ਨਾਓ $29,700 ਦੇ ਕਰੀਬ ਇਹਦੀ ਜਿਹੜੀ ਪ੍ਰਾਈਸ ਹੈਗੀ ਆ। ਇੱਕ ਟਾਈਮ ਦੇ ਉੱਤੇ ਬਿਟਕੋਇਨ ਅਪ੍ਰੈਲ ਦੇ ਮਿਡਲ ਦੇ ਵਿੱਚ $64,000 ਇਹਦੀ ਵੈਲਿਊ ਸੀ ਇੱਕ ਕੋਇਨ ਦੀ। ਸੋ ਕਾਫੀ ਅੱਜ ਝਟਕਾ ਲੱਗਾ ਹੈਗਾ ਬਿਟਕੋਇਨ ਨੂੰ।
ਜੀ। ਅਗਲੀ ਗੱਲ ਕਰਦੇ ਜਾਈਏ ਨਿਊਯਾਰਕ ਦੇ ਵਿੱਚ ਉੱਥੇ ਮੇਅਰ ਨੂੰ ਲੈ ਕੇ ਜਿਹੜੀਆਂ ਪ੍ਰਾਇਮਰੀਜ਼ ਆ ਉਹ ਹੋ ਰਹੀਆਂ ਨੇ। ਲੋਕ ਜਿਹੜੇ ਆ ਨਿਊਯਾਰਕ ਦੇ ਵਿੱਚ ਰਹਿਣ ਵਾਲੇ ਉਹ ਅੱਜ ਆਪਣੀਆਂ ਬੈਲਟਸ ਆ ਉਹ ਕਾਸਟ ਕਰ ਰਹੇ ਆ, ਵੋਟਾਂ ਜਿਹੜੀਆਂ ਉਹ ਪਾ ਰਹੇ ਆ। ਕਹਿੰਦੇ ਵੀ ਉੱਥੇ ਪਹਿਲੀ ਵਾਰੀ ਰੈਂਕਡ ਚੋਇਸ ਵੋਟਿੰਗ ਜਿਹੜੀ ਆ ਉਸ ਨੂੰ ਵਰਤਿਆ ਜਾ ਰਿਹਾ ਹੈਗਾ ਆ। ਸੋ ਇਸ ਦੇ ਵਿੱਚ ਕਹਿੰਦੇ ਕਈ ਇਸ ਟਾਈਮ ਫੈਕਟਰਸ ਜਿਹੜੇ ਉਹ ਦੇਖੇ ਜਾ ਰਹੇ ਆ। ਐਂਡਰਿਊ ਯੈਂਗ ਜਿਹੜਾ ਇੱਕ ਟਾਈਮ ਦੇ ਉੱਤੇ ਡੈਮੋਕ੍ਰੇਟ ਪਾਰਟੀ ਦੇ ਲਈ ਪ੍ਰੈਜ਼ੀਡੈਂਸ਼ੀਅਲ ਜਿਹੜਾ ਆਪਣਾ ਉਸਨੇ ਕੈਂਪੇਨ ਵੀ ਜਿਹੜਾ ਉਹ ਚਲਾਇਆ ਸੀਗਾ, ਕੈਂਡੀਡੇਟ ਬਣਨਾ ਚਾਹੁੰਦਾ ਸੀਗਾ, ਉਸ ਦੇ ਵਿੱਚ ਤਾਂ ਉਹ ਕਾਮਯਾਬ ਜਿਹੜਾ ਉਹ ਨਹੀਂ ਹੋਇਆ ਸੀਗਾ। ਇੱਥੇ ਨਿਊਯਾਰਕ ਦੇ ਜਿਹੜੇ ਉਹ ਮੇਅਰ ਦੇ ਲਈ ਵੀ ਉਹ ਰਨ ਕਰ ਰਿਹਾ ਹੈਗਾ ਆ। ਸੋ ਉਹ ਵੀ ਕਾਫੀ ਜਿਹੜਾ ਉਹ ਕਲੋਜ਼ ਚੱਲ ਰਿਹਾ ਆ। ਸੋ ਅੱਜ ਤੜਕੇ ਕਹਿੰਦੇ ਉੱਥੇ ਦੇ ਸਮੇਂ ਮੁਤਾਬਕ 6 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਅਤੇ 9 ਵਜੇ ਤੱਕ ਰਾਤ ਨੂੰ ਜਿਹੜੀਆਂ ਉੱਥੇ ਵੋਟਾਂ ਜਿਹੜੀਆਂ ਉਹ ਪੈਣਗੀਆਂ। ਅਰਲੀ ਵੋਟਿੰਗ ਜਿਹੜੀ ਆ ਉਹ ਐਤਵਾਰ ਤੱਕ ਹੋਈ ਸੀ, ਜਿਸ ਦੇ ਵਿੱਚ ਕਹਿੰਦੇ ਤਕਰੀਬਨ 2 ਲੱਖ ਦੇ ਕਰੀਬ ਜਿਹੜੇ ਨਿਊਯਾਰਕ 'ਚ ਰਹਿਣ ਵਾਲੇ ਆ ਉਹਨਾਂ ਨੇ ਆਪਣੀਆਂ ਵੋਟਾਂ ਜਿਹੜੀਆਂ ਉਹ ਪਾ ਰਹੀਆਂ ਆ। ਜੂਨ ਦੇ ਵਿੱਚ ਕਹਿੰਦੇ ਪਹਿਲੀ ਵਾਰੀ ਜਿਹੜੀਆਂ ਇੱਥੇ ਪ੍ਰਾਇਮਰੀ ਇਲੈਕਸ਼ਨ ਜਿਹੜੀਆਂ ਹੋ ਰਹੀਆਂ, ਨਹੀਂ ਤਾਂ ਜ਼ਿਆਦਾਤਰ ਸਤੰਬਰ ਦੇ ਵਿੱਚ ਨਿਊਯਾਰਕ ਸਿਟੀ ਦੇ ਵਿੱਚ ਇਲੈਕਸ਼ਨ ਜਿਹੜੀਆਂ ਉਹ ਹੁੰਦੀਆਂ ਨੇ। ਸੋ ਹੁਣ ਕਹਿੰਦੇ ਵੀ ਇਹ ਜਿਹੜਾ ਰੈਂਕਿੰਗ ਚੋਇਸ ਵੋਟਿੰਗ ਜਿਹੜੀ ਆ ਉਹ ਕੀ ਸਿਸਟਮ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਨਿਊਯਾਰਕਰਸ ਨੂੰ ਮੌਕਾ ਹੋਊਗਾ ਆਪਣੇ ਟੌਪ ਦੇ 5 ਕੈਂਡੀਡੇਟਸ ਆ ਉਹਨਾਂ ਨੂੰ ਜਿਹੜਾ ਉਹ ਚੁਣਨ ਦੇ ਲਈ, ਇੰਸਟੈਡ ਆਫ ਜਿਹੜੀ ਇੱਕ ਚੈੱਕ ਬਾਕਸ ਕਰਨ ਦੇ ਲਈ ਉਹ ਜਿਹੜੇ ਆ ਇਹ ਉਸ ਦੇ ਵਿੱਚ 5 ਜਾਣਿਆਂ ਨੂੰ ਇੱਕ ਹਿਸਾਬ ਦੇ ਨਾਲ ਜਿਹੜੇ ਚੁਣਨਗੇ। ਅਤੇ ਜਿਹੜਾ ਅੱਗੇ ਕੀ ਹੁੰਦਾ ਸੀਗਾ ਵੀ ਜਿਹੜਾ ਵੀ ਮੈਜੋਰਟੀ ਲੈ ਜਾਂਦਾ ਸੀਗਾ ਉਹ ਵਿਨਰ ਟੇਕ ਆਲ ਹੁੰਦਾ ਸੀਗਾ, ਅਤੇ ਹੁਣ ਜਿਹੜਾ ਕਹਿੰਦੇ ਵੀ ਇਹ ਇੱਕ ਹਿਸਾਬ ਦੇ ਨਾਲ ਐਲੀਮੀਨੇਸ਼ਨ ਬੇਸਡ ਜਿਹੜੀਆਂ ਹੁੰਦਾ ਸੀਗਾ। ਸੋ ਇਸ ਦੇ ਵਿੱਚ ਰੈਂਕ ਚੋਇਸ ਦੇ ਨਾਲ ਉਹ ਦੇਖ ਰਹੇ ਆ ਵੀ ਜਿਹੜਾ ਵੀ ਕੈਂਡੀਡੇਟ ਜੇ 50% ਵੋਟਾਂ ਫਸਟ ਚੋਇਸ ਵੋਟਸ ਜਿਹੜੀਆਂ ਉਹ ਨਹੀਂ ਲੈ ਕੇ ਜਾਂਦਾ ਤਾਂ ਫਿਰ ਜਿਹੜੀਆਂ ਆ ਉਹ ਹੌਲੀ ਹੌਲੀ ਉਸ ਦੇ ਵਿੱਚ ਉਹਨਾਂ ਨੇ ਕੰਪੇਅਰ ਜਿਹੜਾ ਉਹ ਕੀਤਾ ਜਾਊਗਾ। ਸੋ ਕਹਿੰਦੇ ਵੀ ਇਹਦੇ ਨਾਲ ਰੈਂਕ ਚੋਇਸ ਹੋਣ ਦੇ ਨਾਲ ਡੈਮੋਕ੍ਰੇਟ ਪ੍ਰਾਇਮਰੀ ਜਿਹੜੀਆਂ ਉਹ ਭਰ ਗਈਆਂ। ਇੱਕ ਬੈਲਟ 'ਤੇ 13 ਕੈਂਡੀਡੇਟ ਜਿਹੜੇ ਆ ਉਹ ਨਿਊਯਾਰਕ ਸਿਟੀ ਵਾਲਿਆਂ ਨੂੰ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਹੈਗੇ ਆ। ਰਿਪਬਲਿਕਨਸ ਦੇ ਜਿਹੜੇ ਬੈਲਟ ਆ ਉਸ ਦੇ ਵਿੱਚ ਮਹਿਜ 2 ਹੀ ਸੀਗੇ, ਵੀ ਦਿਸ ਔਰ ਇੱਕ ਇਹ ਜਾਂ ਇੱਕ ਉਹ। ਸੋ ਇਹਨਾਂ ਦੇ 13 ਕੈਂਡੀਡੇਟ ਜਿਹੜੇ ਆ ਉਹ ਮੋਹਰੇ ਆਏ ਹੋਏ ਸੀਗੇ। ਜੀ। ਅਗਲੀ ਖਬਰ ਕੈਲੀਫੋਰਨੀਆ ਤੋਂ ਡਰਾਊਟ ਦੇ ਸੰਬੰਧ ਦੇ ਵਿੱਚ ਹੈਗੀ ਆ। ਕੈਲੀਫੋਰਨੀਆ ਦੀ ਲੇਕ ਜਿਹੜੀ ਆ ਸੈਕੰਡ ਲਾਰਜੈਸਟ ਲੇਕ ਔਰੋਵਿਲ ਜਿਹੜੀ ਆ, ਉੱਥੇ ਪਾਣੀ ਇੰਨੀ ਜਲਦੀ ਨੇ ਨਾਲ ਘਟਦਾ ਜਾ ਰਿਹਾ ਆ ਅਤੇ ਕਹਿੰਦੇ ਪਈ ਸਭ ਤੋਂ ਵੱਡਾ ਇੱਕ ਹਾਈਟ ਪਾਵਰ ਪਲਾਂਟ ਹੈਗਾ ਆ, ਉਸ ਨੂੰ ਬੰਦ ਕੀਤਾ ਜਾ ਸਕਦਾ ਹੈਗਾ। ਇਸ ਟਾਈਮ ਦੇ ਉੱਤੇ ਲੇਕ ਔਰੋਵਿਲ ਦਾ ਜਿਹੜਾ ਪਾਣੀ ਹੈਗਾ ਉਹ 700 ਫੁੱਟ ਦੇ ਲਾਗੇ ਪਹੁੰਚ ਗਿਆ ਅਤੇ ਘਟ ਕੇ ਜਦੋਂ ਕਹਿੰਦੇ 640 ਤੇ ਹੋ ਗਿਆ ਅਤੇ ਕੁਛ ਹੀ ਦਿਨਾਂ 'ਚ ਕਹਿੰਦੇ ਹੋ ਜਾਊਗਾ। ਅਤੇ ਉਹਦੇ ਨਾਲ ਇਹ ਜਿਹੜਾ ਐਡਵਰਡ ਹਾਈਟ ਪਾਵਰ ਪਲਾਂਟ ਹੈਗਾ ਆ, ਇਸ ਨੂੰ ਬੰਦ ਕਰਨਾ ਪਊਗਾ। 1967 ਤੋਂ ਬਾਅਦ ਪਹਿਲੀ ਵਾਰੀ ਇਸ ਪਾਵਰ ਪਲਾਂਟ ਨੂੰ ਬੰਦ ਕਰਨਾ ਪਊਗਾ, ਜੋ ਕਿ 8 ਲੱਖ ਲੋਕਾਂ ਦੇ ਘਰਾਂ ਨੂੰ ਬਿਜਲੀ ਸਪਲਾਈ ਕਰਦਾ ਹੈਗਾ। ਸੋ ਪਾਣੀ ਤਾਂ ਘਟ ਹੀ ਰਿਹਾ ਅਤੇ ਉਹਦੇ ਨਾਲ ਜਿਹੜੀ ਬਿਜਲੀ ਦੀ ਜਿਹੜੀ ਦਿੱਕਤ ਆ ਉਹ ਵੀ ਬਹੁਤ ਜ਼ਿਆਦਾ ਆਊਗੀ। ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਪਿਛਲੇ ਸਾਲ ਦੇ ਵਿੱਚ ਜਿਹੜੇ ਹੋਮੋਸਾਈਡਸ ਆ ਯਾਨੀ ਕਿ ਕਤਲੋਗਾਰਤ ਦੀ ਜਿਹੜੀ ਗੱਲ ਆ ਉਹ ਨੇਸ਼ਨ ਵਾਈਡ ਪੂਰੇ ਮੁਲਕ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਉਹ ਵਧੀ ਹੈਗੀ ਆ। ਸੋ ਕਹਿੰਦੇ ਵੀ ਇਹਦੇ ਕਰਕੇ ਖਾਸ ਕਰਕੇ ਜਿਹੜੇ ਸਿਟੀਜ਼ ਜਿਹੜੀਆਂ ਕੁਛ ਖਾਸ ਕਰਕੇ ਜਿਹੜੀਆਂ ਪ੍ਰਭਾਵਿਤ ਆ, ਚਾਹੇ ਉਹਨਾਂ ਦੇ ਵਿੱਚ ਸ਼ਿਕਾਗੋ ਆ, ਕਲੀਵਲੈਂਡ ਆ, ਆਸਟਿਨ ਆ, ਸਵਾਨਾ ਆ, ਹੋਰ ਜਿਹੜੇ ਬਹੁਤ ਸਾਰੇ ਜਿਹੜੀਆਂ ਸਿਟੀਜ਼ ਆ ਉਹਨਾਂ ਦੇ ਮੇਅਰਜ਼ ਜਿਹੜੇ ਉਹ ਬੜੇ ਦੁਚੇਤੀ 'ਚ ਨੇ ਵੀ ਕੀਤਾ ਅਤੇ ਕੀ ਕੀਤਾ ਜਾਵੇ। ਆਪਣੇ ਵੱਲੋਂ ਤਾਂ ਕੋਸ਼ਿਸ਼ਾਂ ਜਿਹੜੀਆਂ ਉਹ ਲਗਾਤਾਰ ਕਰਦੇ ਰਹਿੰਦੇ ਨੇ, ਪਰ ਓਵਰਆਲ ਜਿਹੜੇ ਆંકੜੇ ਆ ਉਹ ਕਾਫੀ ਜ਼ਿਆਦਾ ਹੈਰਾਨੀਕੁਨ ਜਿਹੜੇ ਉਹ ਸਾਹਮਣੇ ਆ ਰਹੇ ਆ। ਸੋ ਨਿਊਯਾਰਕ ਸਿਟੀ ਦੇ ਵਿੱਚ 462 ਹੋਮੋਸਾਈਡ ਪਿਛਲੇ ਸਾਲ ਦੇ ਵਿੱਚ ਹੋਏ ਸੀ, ਉਹ ਤੋਂ ਪਿਛਲੇ ਸਾਲ 319 ਸੀਗੀ, ਸੋ ਹੋਰ ਜ਼ਿਆਦਾ ਵਧੇ ਆ। ਫੀਨਿਕਸ ਦੇ ਵਿੱਚ 200 ਹੋਮੋਸਾਈਡ ਜਿਹੜੇ ਹੋਏ ਆ, ਉਹ ਪਿਛਲੀ ਵਾਰ ਦੇ ਨਾਲੋਂ 60 ਜਿਹੜੇ ਉਹ ਜ਼ਿਆਦਾ ਸੀ। ਫਿਲਾਡੈਲਫੀਆ ਦੇ ਵਿੱਚ 499 ਪਿਛਲੇ ਸਾਲ ਹੋਏ, ਉਹ ਤੋਂ ਪਿਛਲੇ ਸਾਲ 150 ਜਿਹੜੇ ਉਹਦੇ ਨਾਲੋਂ ਵੱਧ ਸੀਗੇ। ਸੋ ਲਗਾਤਾਰ ਇਹਨਾਂ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਹੋਮੋਸਾਈਡਸ ਆ ਉਹ ਬਹੁਤ ਜ਼ਿਆਦਾ ਵੱਧ ਰਹੇ ਹੈਗੇ ਨੇ। ਇਹ ਕਾਫੀ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਬਣਿਆ ਆ, ਅਤੇ ਆਪਾਂ ਦੇਖ ਹੀ ਰਹੇ ਹਾਂ ਵੀ ਐਵਰੀ ਵੀਕਐਂਡ ਕਿਤੇ ਨਾ ਕਿਤੇ ਜਿਹੜੀਆਂ ਇੱਦਾਂ ਦੀਆਂ ਵੱਡੀਆਂ ਜਿਹੜੀਆਂ ਸ਼ੂਟਿੰਗਸ ਦੀ ਜਿਹੜੀ ਖਬਰ ਆ
ਉਹ ਆ ਹੀ ਜਾਂਦੀ ਆ। ਉਹ ਇਹ ਸਥਿਤੀ ਜਿਹੜੀ ਆ ਉਹ ਬਣ ਰਹੀ ਆ। ਇਕੱਲਾ ਇਹੀ ਨਹੀਂ ਆ ਵੀ ਇਕੱਲਾ ਬੰਦੂਕ ਦੇ ਨਾਲ ਹੀ ਜਿਹੜਾ ਉਹ ਮਾਰ ਰਿਹਾ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਜਿਹੜੀ ਹੈ ਕਤਲੋਗਾਰਤ ਹੋ ਰਹੀ ਆ। ਪਰ ਕਿਉਂਕਿ ਫਾਇਰ ਆਰਮਸ ਨੂੰ ਈਜ਼ੀ ਐਕਸੈਸ ਆ, ਸੋ ਜਿੰਨੇ ਇੱਦਾਂ ਦਾ ਪੁੱਠਾ ਕਾਰਾ ਕਰਨਾ ਆ ਉਸ ਦੇ ਲਈ ਉਹਨੂੰ ਜਿਹੜਾ ਉਹ ਕਰਨਾ ਕਹਿੰਦੇ ਆ ਵੀ ਆਸਾਨ ਹੋ ਰਿਹਾ ਆ। ਸੋ ਇਹ ਜਿਹੜੇ ਕਈ ਜਿਹੜੇ ਆ ਇਹਨਾਂ ਵਿੱਚ ਪੁਲਿਸ ਵਾਲੇ ਵੀ ਇਸ ਚੀਜ਼ ਨੂੰ ਮੰਨਦੇ ਆ, ਅਤੇ ਆਮ ਲੋਕ ਵੀ ਜਿਹੜੀ ਆ ਕਈ ਇਸ ਪਾਸੇ ਦੀ ਇੱਦਾਂ ਰਾਏ ਰੱਖਦੇ ਨੇ। ਜੀ, ਸੋ ਬਿਲਕੁਲ ਕੱਲ 7 ਸ਼ਾਟ ਹੋਏ ਸੈਂਟ ਲੂਇਸ ਦੇ ਵਿੱਚ, 3 ਜਣਿਆਂ ਦੀ ਜਿਹੜੀ ਮੌਤ ਹੋਈ ਹੈਗੀ ਆ। ਸੋ ਹਰ ਰੋਜ਼ ਆਪਾਂ ਇਦਾਂ ਦੀਆਂ ਜਿਹੜੀਆਂ ਖਬਰਾਂ ਸੁਣ ਰਹੇ ਹੈਗੇ ਆ। ਇੱਕ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਅਲਬਾਮਾ ਤੋਂ ਇੱਕ ਬਹੁਤ ਹੀ ਦਰਦਨਾਕ ਖਬਰ ਆ ਰਹੀ ਹੈ, ਜਿੱਥੇ ਕਿ ਇੱਕ ਜਿਹੜਾ ਬੱਚਿਆਂ ਦਾ ਰੈਂਚ ਸੀਗਾ, ਖਾਸ ਕਰਕੇ ਉਹ ਬੱਚੇ ਜਿਹਨਾਂ ਨੂੰ ਅਬਿਊਜ਼ ਕੀਤਾ ਜਾਂਦਾ ਹੈਗਾ, ਨੈਗਲੈਕਟ ਕੀਤਾ ਜਾਂਦਾ ਹੈਗਾ, ਉਹਨਾਂ ਦੇ ਲਈ ਇੱਕ ਯੂਥ ਰੈਂਚ ਅਲਬਾਮਾ ਦੇ ਵਿੱਚ ਸੀਗਾ। ਸੋ ਉਸ ਰੈਂਚ ਤੋਂ ਇੱਕ ਵੈਨ ਦੇ ਵਿੱਚ ਉੱਥੇ ਜਿਹੜੇ ਡਾਇਰੈਕਟਰ ਆ ਕੁਝ ਬੱਚਿਆਂ ਨੂੰ ਨਾਲ ਲੈ ਕੇ ਬੀਚ 'ਤੇ ਘੁੰਮਣ ਫਿਰਨ ਗਏ ਸੀ, ਅਤੇ ਜਦੋਂ ਉਹ ਵਾਪਸ ਆਉਂਦੇ ਸੀ ਅਤੇ ਉਹਨਾਂ ਦਾ ਜਿਹੜਾ ਐਕਸੀਡੈਂਟ ਹੋ ਗਿਆ, ਅਤੇ ਐਕਸੀਡੈਂਟ ਵੀ ਬਹੁਤ ਖਤਰਨਾਕ ਹੋਇਆ, ਜਿਹਦੇ ਵਿੱਚ 17 ਵਹੀਕਲਸ ਕਹਿੰਦੇ ਇਨਵੋਲਵ ਸੀਗੀਆਂ, ਅਤੇ ਉਹਨਾਂ ਦੇ ਵਿੱਚੋਂ ਜਿਹੜੀ ਆ 8 ਜਾਣਿਆਂ ਦੀ ਜਿਹੜੀ ਆ ਮੌਤ ਹੋ ਗਈ। ਬੱਚੇ ਜਿਹੜੇ ਬੜੀ ਛੋਟੀ ਉਮਰ ਦੇ ਸੀ, 4 ਸਾਲ ਤੋਂ ਲੈ ਕੇ 17 ਸਾਲ ਦੀਆਂ ਜਿਹੜੀਆਂ ਮੋਸਟਲੀ ਬੱਚੀਆਂ ਸੀਗੀਆਂ। ਸੋ ਜਿਹੜਾ ਡਾਇਰੈਕਟਰ ਉੱਥੇ ਦਾ ਸੀਗਾ ਇਸ ਯੂਥ ਕੈਂਪ ਦਾ, ਉਹ ਖੁਦ ਵੈਨ ਨੂੰ ਚਲਾ ਰਿਹਾ ਸੀ। ਉਹ ਤਾਂ ਸ਼ਾਇਦ ਬਚ ਗਿਆ, ਪਰ ਕਹਿੰਦੇ ਉਹਦੀਆਂ ਖੁਦ ਦੀਆਂ ਵੀ 2 ਜਿਹੜੀਆਂ ਬੇਟੀਆਂ ਸੀਗੀਆਂ, ਉਹ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈਗੀ ਆ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਬਾਈ ਪਾਰਟੀਜ਼ਨ ਲਾਅ ਮੇਕਰਸ ਕਹਿੰਦੇ ਆ ਇਸ ਮੌਕੇ ਕੋਸ਼ਿਸ਼ ਕਰ ਰਹੇ ਆ। ਜਿਹੜਾ ਸਟੇਟ ਆਫ ਦਾ ਯੂਨੀਅਨ ਐਡਰੈਸ ਰੀਸੈਂਟਲੀ ਪ੍ਰੈਜ਼ੀਡੈਂਟ ਬਾਈਡਨ ਨੇ ਦਿੱਤਾ ਸੀਗਾ, ਵੀ ਕੈਂਸਰ ਰਿਸਰਚ ਨੂੰ ਲੈ ਕੇ ਕਹਿੰਦੇ ਵੀ ਹੁਣ ਦੋਨੋਂ ਤਰਫੋਂ ਜਿਹੜੇ ਲਾਅ ਮੇਕਰਸ ਆ ਉਹ ਕੋਸ਼ਿਸ਼ ਕਰ ਰਹੇ ਆ ਵੀ ਐਟਲੀਸਟ ਫੈਡਰਲ ਏਜੰਸੀ ਇਸ ਦੇ ਪ੍ਰਤੀ ਇੱਕ ਡੈਡੀਕੇਟਡ ਜਿਹੜੀ ਬਣਾਈ ਜਾਵੇ ਕੈਂਸਰ ਦੀ ਰਿਸਰਚ ਦੇ ਲਈ। ਰਿਪਰੈਜ਼ੈਂਟੇਟਿਵ ਡਿਆਨਾ ਡੀਗੈਟ ਜਿਹੜੇ ਡੈਮੋਕ੍ਰੇਟ ਕੋਲੋਰਾਡੋ ਤੋਂ, ਅਤੇ ਮਿਸ਼ੀਗਨ ਤੋਂ ਰਿਪਬਲਿਕਨ ਫਰੈਡ ਅਪਟਨ ਕਹਿੰਦੇ ਆ ਇਹ ਮਿਲ ਕੇ ਇੱਕ ਅਜਿਹਾ ਪ੍ਰਪੋਜ਼ਲ ਜਿਹੜਾ ਉਹ ਤਿਆਰ ਕਰਨ ਜਾ ਰਹੇ ਆ, ਜਿਸ ਦੇ ਵਿੱਚ ਕੈਂਸਰ ਦੀ ਰਿਸਰਚ ਦੇ ਲਈ ਇੱਕ ਫੈਡਰਲ ਰਿਸਰਚ ਏਜੰਸੀ ਜਿਹੜੀ ਆ ਉਹ ਡੈਡੀਕੇਟ ਕੀਤੀ ਜਾਵੇ। ਹਰ ਸਾਲ 6 ਲੱਖ ਅਮਰੀਕੀ ਕਹਿੰਦੇ ਆ ਵੀ ਇਸ ਦੇ ਕਰਕੇ ਜਿਹੜੇ ਆ ਉਹ ਮਾਰੇ ਜਾਂਦੇ ਨੇ, ਅਤੇ ਇਸ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਦਾ ਖੁਦ ਉਹਨਾਂ ਦਾ ਜਿਹੜਾ ਵੱਡਾ ਮੁੰਡਾ ਸੀਗਾ ਬਿਓ, ਜਿਸ ਦਾ ਨਾਮ ਸੀਗਾ, ਉਹ ਵੀ ਬ੍ਰੇਨ ਕੈਂਸਰ ਦੇ ਕਰਕੇ 2015 'ਚ ਉਸ ਦਾ ਦੇਹਾਂਤ ਜਿਹੜਾ ਉਹ ਹੋ ਗਿਆ ਸੀ। ਇਸ ਬਿੱਲ ਦੇ ਨਾਲ $6.5 ਬਿਲੀਅਨ ਜਿਹੜੇ ਆ ਉਹ ਆਥੋਰਾਈਜ਼ ਕਰਨ ਦੀ ਮੰਗ ਕੀਤੀ ਆ 2022 ਦੇ ਜਿਹੜੇ ਉਹ ਫਿਜ਼ੀਕਲ ਬਜਟ ਆ ਉਸ ਦੇ ਵਿੱਚੋਂ, ਜਿਸ ਦੇ ਲਈ ਇਸ ਨੂੰ ਨਜਿੱਠਣ ਦੇ ਲਈ, ਇਸ ਦਾ ਇਲਾਜ ਕਰਨ ਦੇ ਲਈ ਜਿਹੜਾ ਉਹ ਹੋਵੇਗਾ। ਇਹ ਆਰਪਾ ਅਤੇ ਡਾਰਪਾ ਇਹ ਜਿਹੜੀਆਂ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਇਹ ਏਜੰਸੀਜ਼ ਹੈਗੀਆਂ ਆ, ਇਹਨਾਂ ਦੇ ਇਸੇ ਹੀ ਆਧਾਰ ਦੇ ਉੱਤੇ ਇਹ ਇੱਕ ਨਵੀਂ ਏਜੰਸੀ ਫੈਡਰਲ ਏਜੰਸੀ ਬਣਾਉਣ ਦੀ ਕੋਸ਼ਿਸ਼ ਆ ਉਸ ਦੇ ਵਿੱਚ ਹੋਵੇਗੀ। ਜੀ, ਅਗਲੀ ਖਬਰ ਵੱਲ ਚਲੀਏ, ਤੇ ਇੱਕ ਜੱਜ ਨੇ ਜਿਹੜੇ ਬਹੁਤ ਸਾਰੇ ਲਾਸੂਟਸ ਫਾਈਲ ਕੀਤੇ ਸੀ ਪ੍ਰੈਜ਼ੀਡੈਂਟ ਟਰੰਪ ਤੇ ਜਿਹੜੇ ਵਿਲੀਅਮ ਬਾਰ ਤੇ ਨਾਲ ਜਿਹੜੇ ਉਹਨਾਂ ਦੇ ਹੋਰ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ, ਖਾਸ ਕਰਕੇ ਸਿਵਲ ਰਾਈਟਸ ਦੀ ਵਾਇਲੇਸ਼ਨ ਨੂੰ ਲੈ ਕੇ, ਉਹ ਜਿਹੜੇ ਆ ਉਸ ਲਾਸੂਟ ਨੂੰ ਥਰੋ ਕਰ ਦਿੱਤਾ ਹੈ। ਉਹ ਕਹਿੰਦੇ ਵੀ ਇਹਦੇ ਵਿੱਚ ਕੁਝ ਵੀ ਸੱਚ ਨਹੀਂ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ ਕੁਝ ਸਾਲ ਪਹਿਲਾਂ ਜਿਹੜਾ ਵਾਸ਼ਿੰਗਟਨ DC ਦੇ ਵਿੱਚ ਜਿਹੜਾ ਲਾਫੀਅਟ ਸਕੇਅਰ ਪਾਰਕ ਹੈਗਾ, ਉੱਥੇ ਜਿਹੜੇ ਪ੍ਰੋਟੈਸਟਰਸ ਆ ਪ੍ਰੋਟੈਸਟ ਕਰ ਰਹੇ ਸੀ, ਜਿਸ ਟਾਈਮ ਦੇ ਉੱਤੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਹੁਣੀ ਇੱਕ ਚਰਚ ਦੇ ਵਿੱਚ ਗਏ ਸੀ, ਅਤੇ ਕਹਿੰਦੇ ਵੀ ਉਹ ਜਦੋਂ ਪ੍ਰੋਟੈਸਟ ਕਰ ਰਹੇ ਸੀ, ਉਹਨਾਂ ਨੂੰ ਧੱਕੇ ਦੇ ਨਾਲ ਰਿਮੂਵ ਕੀਤਾ ਗਿਆ ਸੀ, ਅਤੇ ਪ੍ਰੋਟੈਸਟਰਸ ਨੇ ਇਹ ਵੀ ਚਾਰਜ ਲਾਇਆ ਸੀ ਵੀ ਸਾਡੇ 'ਤੇ ਜਿਹੜੀ ਆ ਗੈਸ ਵਰਤੀ ਗਈ ਹੈਗੀ ਆ, ਅਤੇ ਇਹ ਸਾਰਾ ਕੁਛ ਪ੍ਰੈਜ਼ੀਡੈਂਟ ਟਰੰਪ ਅਤੇ ਜਿਹੜੇ ਉਦੋਂ ਦੇ ਅਟਾਰਨੀ ਜਨਰਲ ਵਿਲੀਅਮ ਬਾਰ ਸੀ, ਉਹਨਾਂ ਦੇ ਕਹਿਣ ਦੇ ਉੱਤੇ ਹੋਇਆ ਹੈਗਾ। ਪਰ US ਡਿਸਟ੍ਰਿਕਟ ਜੱਜ ਡੈਵਨੀ ਫਰੈਡਰਿਚ, ਉਹਨਾਂ ਨੇ ਆਪਣੇ 51 ਪੇਜ ਦੀ ਜਿਹੜੀ ਰਿਪੋਰਟ ਪੇਸ਼ ਕੀਤੀ ਹੈਗੀ, ਡਿਸੀਜਨ ਪੇਸ਼ ਕੀਤਾ। ਉਹਦੇ ਵਿੱਚ ਇਹ ਲਿਖਿਆ ਵੀ ਕਿਤੇ ਵੀ ਕੋਈ ਪ੍ਰੂਫ ਇਹ ਨਹੀਂ ਮਿਲ ਸਕਿਆ ਵੀ ਪ੍ਰੈਜ਼ੀਡੈਂਟ ਟਰੰਪ ਦਾ ਐਡਮਿਨਿਸਟ੍ਰੇਸ਼ਨ ਜਾਂ ਅਟਾਰਨੀ ਜਨਰਲ ਦਾ ਜਿਹੜਾ ਸਟਾਫ ਸੀ, ਉਹ ਰਲ ਕੇ ਜਿਹੜੀ ਉੱਥੇ ਦੀ ਅਰਲਿੰਗਟਨ ਪੁਲਿਸ ਡਿਪਾਰਟਮੈਂਟ ਆ, ਉਹਨਾਂ ਨੇ ਕਿਹਾ ਹੋਵੇ ਵੀ ਇਹਨਾਂ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਆ ਗੈਸ ਵਰਤੋ ਜਾਂ ਇਹਨਾਂ ਨੂੰ ਖਿੱਚ ਕੇ ਬਾਹਰ ਲੈ ਜਾਓ। ਜੀ,
ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਆਪਾਂ ਖਬਰਾਂ ਨੂੰ ਇੱਦਾਂ ਹੀ ਜਿਹੜਾ ਉਹ ਜਾਰੀ ਰੱਖਣਾ ਹੈਗਾ ਆ। ਇੱਕ ਜਿਹੜੀ ਚੀਜ਼ ਦੇਖਣ ਨੂੰ ਸਾਹਮਣੇ ਆ ਰਹੀ ਆ ਵੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਵੋਟਿੰਗ ਰਾਈਟਸ ਨੂੰ ਲੈ ਕੇ ਵੀ ਜਿਹੜਾ ਬਿੱਲ ਆ ਸੈਨੇਟ ਦੇ ਵਿੱਚ ਤਕਰੀਬਨ ਉਸ ਦਾ ਫੇਲ ਹੋਣਾ ਤੈਅ ਜਿਹੜਾ ਉਹ ਮੰਨਿਆ ਜਾ ਰਿਹਾ ਹੈਗਾ ਆ। ਜਿਹੜਾ ਜੋ ਮੈਂਸ਼ਨ ਦਾ ਕੰਪਰੋਮਾਈਜ਼ ਬਿੱਲ ਸੀਗਾ ਉਸ ਨੂੰ ਹੁਣ ਸਾਬਕਾ ਪ੍ਰੈਜ਼ੀਡੈਂਟ ਓਬਾਮਾ ਆ ਉਹਨਾਂ ਨੇ ਵੀ ਅੰਡੋਰਸ ਜਿਹੜਾ ਉਹ ਕੀਤਾ ਹੈਗਾ। ਉਹ ਕਹਿੰਦੇ ਵੀ ਜੇ ਕੋਈ ਉਹ ਬਿੱਲ ਲੈ ਕੇ ਆਉਂਦੇ ਨੇ ਤਾਂ ਮੇਰੇ ਵੱਲੋਂ ਜਿਹੜਾ ਉਸ ਨੂੰ ਸਮਰਥਨ ਪ੍ਰਾਪਤ ਹੋਊਗਾ। ਰੀਜ਼ਨ ਇਹ ਆ ਵੀ ਹੁਣ ਇਹ ਜਿਹੜਾ ਬਿੱਲ ਆ ਉਹ ਤਾਂ ਫੇਲ ਜਿਹੜਾ ਹੋਣ ਜਾ ਰਿਹਾ ਹੈਗਾ ਕਿਉਂਕਿ GOP ਨੇ ਕਿਹਾ ਵੀ ਅਸੀਂ ਫਿਲਬਸਟਰ ਵੀ ਜਿਹੜਾ ਇਸ ਨੂੰ ਰੋਕਣ ਦੇ ਲਈ ਜਿਹੜਾ ਉਹ ਜ਼ਰੂਰ ਕਰ ਦੇਵਾਂਗੇ। ਹੁਣ ਦੇਖਣਾ ਇਹ ਹੋਊਗਾ ਵੀ ਜਿਹੜਾ ਮੈਂਸ਼ਨ ਦਾ ਕੰਪਰੋਮਾਈਜ਼ ਵੋਟਿੰਗ ਰਾਈਟ ਬਿੱਲ ਆ ਕੀ ਉਸ ਨੂੰ ਜਿਹੜੇ GOP ਵਾਲੇ ਆ ਰਿਪਬਲਿਕਨਸ ਆ ਕੀ ਉਸ ਨੂੰ ਸਾਥ ਦੇਣਗੇ ਜਾਂ ਫਿਰ ਉਸ ਦਾ ਵੀ ਇਹੀ ਹਸ਼ਰ ਜਿਹੜਾ ਉਹ ਹੋਵੇਗਾ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। ਇਸ ਤੋਂ ਪਹਿਲਾਂ ਜਾਰਜੀਆ ਦੇ ਵਿੱਚ ਕਾਫੀ ਜ਼ਿਆਦਾ ਕੰਮ ਕਰਨ ਵਾਲੀ ਜਿਹੜੀ ਸਟੇਸੀ ਐਬਰਾਹਮਜ਼ ਉਸਨੇ ਵੀ ਜਿਹੜੇ ਜੋ ਮੈਂਸ਼ਨ ਦੇ ਵੋਟਿੰਗ ਰਾਈਟ ਕੰਪਰੋਮਾਈਜ਼ ਬਿੱਲ ਨੂੰ ਜਿਹੜਾ ਉਹ ਸਮਰਥਨ ਦਿੱਤਾ ਸੀ। ਜੀ ਅਗਲੀ ਖਬਰ ਜਿਹੜੀ ਆ ਨਾਰਥ ਕੋਰੀਆ ਦੇ ਸੰਬੰਧ ਵਿੱਚ ਹੈਗੀ ਆ। ਨਾਰਥ ਕੋਰੀਆ ਦੀ ਕਹਿੰਦੇ ਜਿਹੜੀ ਸਭ ਤੋਂ ਤਾਕਤਵਰ ਲੇਡੀ ਹੈਗੀ ਆ ਕਿਮ ਜੋਂਗ ਉਨ ਦੀ ਭੈਣ, ਉਸਨੇ ਇਹ ਕਿਹਾ ਵੀ ਜਿਹੜੀ ਅਗਲੀ ਗੱਲਬਾਤ ਡਿਪਲੋਮੈਟਿਕ ਹੋਣੀ ਆ USA ਦੇ ਨਾਲ ਉਹ USA ਦੀ ਮਰਜ਼ੀ ਤੇ ਨਹੀਂ ਹੋਣੀ, ਉਹ ਸਾਡੀ ਮਰਜ਼ੀ ਤੇ ਹੋਊਗੀ ਵੀ ਅਸੀਂ ਕਿਸ ਟਾਈਮ ਦੇ ਉੱਤੇ ਜਿਹੜੀ ਗੱਲਬਾਤ ਕਰਨੀ ਹੈਗੀ ਆ। ਸੋ ਲੱਗਦਾ ਹੈ ਵੀ ਜਿਹੜੀ ਕਿਮ ਜੋਂਗ ਉਨ ਦੀ ਭੈਣ ਆ ਉਹ ਵੀ ਉਹਦੇ ਵਰਗੀ ਜਿਹੜਾ ਉਹਦਾ ਬਿਹੇਵੀਅਰ ਲੱਗਦਾ ਹੈਗਾ ਜੀ। ਜੀ ਬਿਲਕੁਲ। ਸੋ ਇਹ ਦੇਖਣਾ ਹੋਊਗਾ ਕਿਉਂਕਿ ਬਾਈਡਨ ਉਹਨਾਂ ਨੇ ਅਜੇ ਤੱਕ ਕੋਈ ਇੱਛਾ ਤਾਂ ਪ੍ਰਗਟਾਈ ਨਹੀਂ ਆ ਵੀ ਉਹ ਕੁਛ ਨਾ ਕੁਛ ਜਿਹੜਾ ਕੋਈ ਇਹਨਾਂ ਦੇ ਨਾਲ ਮੁਲਾਕਾਤ ਜਿਹੜੀ ਉਹ ਕਰਨਗੇ ਜਾਂ ਨਹੀਂ ਜਿਹੜੀ ਉਹ ਕਰਨਗੇ। ਅਤੇ ਹੁਣ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ 'ਚ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਅਪਡੇਟ ਅਮਰੀਕਾ ਚੱਲਦਾ ਰਹੇਗਾ ਜੀ। KWRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਖੁਸ਼ੀਆਂ ਦੇ ਰੰਗ ਮਾਣੋ ਕਰੀ ਹਾਊਸ ਵਾਲਿਆਂ ਦੇ ਸੰਗ ਐਸਲਨ ਤੇ ਵੈਸਟ ਕਾਰਨਰ ਤੇ ਨਾਰਥ ਪੁਆਇੰਟ ਇਵੈਂਟ ਸੈਂਟਰ ਬੈਂਕੁਏਟ ਹਾਲ 300 ਕਾਰਾਂ ਦੀ ਪਾਰਕਿੰਗ ਵਾਲਾ ਖੁੱਲਾ ਡੁੱਲਾ ਤੇ ਨਵਾਂ ਨਕੋਰ ਹਾਲ। ਇੱਕੋ ਸਮੇਂ ਤੇ 600 ਤੇ 200 ਬੰਦਿਆਂ ਵਾਲੀ ਗੈਦਰਿੰਗ ਦੀ ਕੋਈ ਵੀ ਪਾਰਟੀ ਕਰ ਸਕਦੇ ਹੋ। ਇੱਕੋ ਜਗ੍ਹਾ ਤੇ ਖਾਣਾ ਤੇ ਡੈਕੋਰੇਸ਼ਨ ਦਾ ਵੀ ਪ੍ਰਬੰਧ ਹੈ ਤੇ ਉਹ ਵੀ ਸਾਰਾ ਕੁਝ ਡਿਸਕਾਊਂਟ ਰੇਟ ਤੇ। ਓਪਨ ਏਰੀਆ ਪੈਟੀਓ ਵੀ ਹੈ। 300 ਕਾਰਾਂ ਦੀ ਖੁੱਲੀ ਪਾਰਕਿੰਗ। ਕੜੀ ਹਾਊਸ ਵਾਲਿਆਂ ਦਾ ਹੁਣ ਦੂਸਰਾ ਰੈਸਟੋਰੈਂਟ ਵੀ ਖੁੱਲ ਗਿਆ ਹੈ। 50 ਬੰਦਿਆਂ ਤੋਂ ਲੈ ਕੇ 5000 ਬੰਦਿਆਂ ਦੀ ਪੂਰੇ ਕੈਲੀਫੋਰਨੀਆ ਦੇ ਵਿੱਚ ਇੱਕੋ ਸਮੇਂ ਕੇਟਰਿੰਗ ਕਰਦੇ ਨੇ। ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ ਲੈਣ ਲਈ ਹਰਮਨ ਬਾਵਾ ਨੂੰ ਕਾਲ ਕਰੋ 747 258 8820 747-258-8820 559 558 8643 559-558-8643। ਕੀ ਤੁਸੀਂ ਵਧੀਆ ਮਕੈਨਿਕ ਦੀ ਭਾਲ ਵਿੱਚ ਹੋ ਤਾਂ ਚੇਤੇ ਰੱਖੋ ਦੀਪਸ ਆਟੋ ਰਿਪੇਅਰ ਫ੍ਰੈਜ਼ਨੋ ਜੋ ਕਿ ਜੈਂਸਨ ਅਤੇ ਪੀਚ ਐਵਨਿਊ ਦੇ ਲਾਗੇ ਸਥਿਤ ਹੈ। ਇੱਥੋਂ ਆਪ ਜੀ ਆਪਣੀਆਂ ਗੱਡੀਆਂ ਦੀ ਫੁੱਲ ਰਿਪੇਅਰਸ ਕਰਵਾ ਸਕਦੇ ਹੋ ਜਿਵੇਂ ਕਿ ਆਇਲ ਚੇਂਜਸ, ਬ੍ਰੇਕਸ ਆਦਿ। ਦੀਪਸ ਆਟੋ ਰਿਪੇਅਰ ਜੋ ਕਿ ਸਟਾਰ ਸਰਟੀਫਾਈਡ ਸਮਾਰਟ ਚੈੱਕ ਸਟੇਸ਼ਨ ਵੀ ਹੈ ਤਾਂ ਤੁਸੀਂ ਕਾਰਸ ਅਤੇ ਪਿਕਅਪ ਦੀ ਸਮਾਰਟ ਚੈੱਕ ਵੀ ਕਰਵਾ ਸਕਦੇ ਹੋ। ਸਾਡੇ ਸਰਟੀਫਾਈਡ ਆਟੋ ਮਕੈਨਿਕਸ ਤੁਹਾਡੀਆਂ ਖਰਾਬ ਹੋਈਆਂ ਗੱਡੀਆਂ ਨੂੰ ਫ੍ਰੀਵੇ ਤੇ ਭੱਜਣ ਲਾ ਦੇਣਗੇ। ਦੀਪਸ ਆਟੋ ਰਿਪੇਅਰ ਬਹੁਤ ਸਾਰੀਆਂ ਰਿਪੇਅਰਸ ਤੇ 24 ਮਹੀਨੇ ਜਾਂ 24000 ਮੀਲ ਦੀ ਗਾਰੰਟੀ ਵੀ ਪ੍ਰਦਾਨ ਕਰਦੇ ਹਨ। ਇੱਥੋਂ ਤੁਸੀਂ ਆਪਣੀਆਂ ਗੱਡੀਆਂ ਨੂੰ ਨਵੇਂ ਟਾਇਰਸ ਵੀ ਪਵਾ ਸਕਦੇ ਹੋ ਅਤੇ ਕੂਪਨ ਕੋਡ ਗੁਰਦੀਪ ਸ਼ੇਰਗਿੱਲ ਦੱਸਣ ਤੇ ਆਪ ਜੀ ਦੀਆਂ ਗੱਡੀਆਂ ਦੇ ਨਵੇਂ ਟਾਇਰਸ ਦੀ ਫ੍ਰੀ ਅਲਾਈਨਮੈਂਟ ਵੀ ਕੀਤੀ ਜਾਵੇਗੀ। ਮੋਰ ਇਨਫੋਰਮੇਸ਼ਨ ਜਾਂ ਅਪਾਇੰਟਮੈਂਟ ਬਣਾਉਣ ਦੇ ਲਈ ਆਪ ਜੀ ਸੁਪਰਵਾਈਜ਼ਰ ਜੋਗਿੰਦਰ ਸਿੰਘ ਸੋਹਲ ਜਾਂ ਮਾਸਟਰ ਮਕੈਨਿਕ ਗੁਰਜੀਤ ਸਿੰਘ ਸੋਹਲ ਨੂੰ 5594851140 559-485-1140 ਤੇ ਕਾਲ ਕਰ ਸਕਦੇ ਹੋ ਔਰ ਲੌਗ ਇਨ deepsautorepair.com। ਕੁਆਲਿਟੀ ਦਾ ਨਾਮ ਦੀਪਸ ਆਟੋ ਰਿਪੇਅਰ 5594851140।
ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਹਰ ਤਰ੍ਹਾਂ ਦੇ ਇਮੀਗ੍ਰੇਸ਼ਨ, ਫੈਮਿਲੀ ਲਾਅ, ਸਟੇਟ ਪਲੈਨਿੰਗ ਦੀਆਂ ਜ਼ਰੂਰਤਾਂ ਦੇ ਲਈ ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਵਸੀਹਤ, ਪਾਵਰ ਆਫ ਅਟਾਰਨੀ, ਡਾਈਵੋਰਸ ਕੇਸਿਸ ਅਤੇ ਇਮੀਗ੍ਰੇਸ਼ਨ ਦੇ ਹਰ ਤਰ੍ਹਾਂ ਦੇ ਕੇਸਿਸ ਦਾ ਕੰਮ ਕਰਦੇ ਹਨ। ਇਹ ਹੁਣ ਬੈਂਕਰਪਸੀ ਅਤੇ ਪਰਸਨਲ ਇੰਜਰੀ ਦੇ ਕੇਸਿਸ ਦਾ ਵੀ ਕੰਮ ਕਰਦੇ ਹਨ। ਕਾਲ ਅਟਾਰਨੀ ਇਕਬਾਲ ਸਿੰਘ ਬੈਂਸ 5598901007 559 890 1007। ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ ਤਾਂ ਅੱਜ ਹੀ ਪਹੁੰਚੋ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੇਨਿਊ ਫ੍ਰੈਜ਼ਨੋ ਵਿਖੇ। ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਕਾਲ 5092551299। ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੇਨਿਊ ਫ੍ਰੈਜ਼ਨੋ 5592551299। ਖੁੱਲ ਗਿਆ ਉਹ ਬਾਈ ਕੀ ਖੁੱਲ ਗਿਆ? ਕੋਲੀਆ ਟਰੱਕ ਡਰਾਈਵਿੰਗ ਸਕੂਲ ਖੁੱਲ ਗਿਆ ਫ੍ਰੈਜ਼ਨੋ ਵਿੱਚ ਹਾਈਵੇ 99 ਅਤੇ 180 ਦੀ ਨੁੱਕਰ ਤੇ। ਬਹੁਤ ਹੀ ਵਾਜਿਬ ਕੀਮਤ ਅਤੇ 25 ਸਾਲ ਤੋਂ ਵਧੇਰੇ ਤਜਰਬੇ ਵਾਲੇ ਅਧਿਆਪਕਾਂ ਦੁਆਰਾ ਸਿਖਲਾਈ ਦਿੱਤੀ ਜਾ ਰਹੀ ਹੈ। ਕਾਰ ਚਾਹੇ ਟਰੱਕ, ਆਟੋਮੈਟਿਕ ਅਤੇ ਗੇਅਰਾਂ ਵਾਲੇ 10 ਸਪੀਡ ਟਰੱਕ, 53 ਫੁੱਟੇ ਟ੍ਰੇਲਰ ਉੱਤੇ ਵੀ ਸਿਖਲਾਈ ਉਪਲਬਧ ਹੈ। ਲਾਇਸੈਂਸ ਲੈਣ ਤੋਂ ਬਾਅਦ ਨੌਕਰੀ ਦਿਵਾਉਣ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਬਾਹਰੋਂ ਆਉਣ ਵਾਲੇ ਵਿਦਿਆਰਥੀਆਂ ਲਈ ਰਿਹਾਇਸ਼ ਦਾ ਪ੍ਰਬੰਧ, ਟਰੱਕਾਂ ਲਈ ਖੁੱਲੀ ਪਾਰਕਿੰਗ, 48 ਸਟੇਟ ਦੇ ਲਈ ਡਰਾਈ ਲੋਡ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਾਂ ਦੀ ਜ਼ਰੂਰਤ ਹੈ। ਵੀਕਲੀ ਤਨਖਾਹ ਮਿਲੇਗੀ। ਟਰੱਕ ਰਿਪੇਅਰ ਦਾ ਕੰਮ ਕਰਦੇ ਹਨ ਤੇ ਟਾਇਰਾਂ ਦੀ ਵੱਡੀ ਸੇਲ ਲੱਗੀ ਹੈ। ਗੱਲ ਕੀ ਸਾਰੀਆਂ ਸਹੂਲਤਾਂ ਨਾਲ ਭਰਪੂਰ ਇੱਕੋ ਜਗ੍ਹਾ ਢੋਲੀਆ ਟਰੱਕ ਡਰਾਈਵਿੰਗ ਸਕੂਲ 2306 ਵੈਸਟ ਡੈਨ ਟ੍ਰਾਂਕਵਿਲੋ ਡਰਾਈਵ ਫ੍ਰੈਜ਼ਨੋ। ਹੋਰ ਜਾਣਕਾਰੀ ਲਈ ਕਾਲ 559 266 3737 ਜਾਂ 559 264 3737। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ ਕੱਲ ਹੀ ਸੈਲਮਾ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ ਮੇਰੇ ਕੋਲ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਸੈਲਮਾ ਟਰੱਕ ਐਂਡ ਟ੍ਰੇਲਰ ਸੇਲਜ਼ ਵਾਲੇ ਬੈਂਕ ਤੋਂ ਲੋਨ ਕਰਵਾ ਕੇ ਦਿੰਦੇ ਹਨ, ਲੀਜ਼ ਵਿੱਚ ਨਹੀਂ ਫਸਾਉਂਦੇ। ਸੈਲਮਾ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559-905-2166। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫੇਰ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਇਸ ਮੌਕੇ ਜੈਕਾਰਾ ਮੂਵਮੈਂਟ ਤੋਂ ਮਨਦੀਪ ਸਿੰਘ ਜਿਹੜੇ ਉਹ ਜੁੜ ਚੁੱਕੇ ਨੇ। ਮਨਦੀਪ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਮਨਦੀਪ ਸਿੰਘ, ਜੈਕਾਰਾ ਮੂਵਮੈਂਟ ਦੇ ਦੁਆਰਾ ਹੁਣ ਇਸ ਸਮਰ ਦੇ ਵਿੱਚ ਕਿਉਂਕਿ ਹੁਣ ਸਾਰਾ ਕੁਝ ਖੁੱਲ੍ਹ ਵੀ ਰਿਹਾ ਆ, ਵੈਸੇ ਵੀ ਤੁਹਾਡੇ ਜਿਹੜੇ ਪ੍ਰੋਗਰਾਮਸ ਆ ਉਹ ਚੱਲਦੇ ਰਹਿੰਦੇ ਆ। ਸੋ ਇਸ ਆਈ ਥਿੰਕ ਵੀਕਐਂਡ ਦੇ ਉੱਤੇ ਲਲਕਾਰ ਕਾਨਫਰੰਸ ਜਿਹੜੀ ਆ ਉਹ ਹੋਣ ਜਾ ਰਹੀ ਆ। ਸੋ ਥੋੜ੍ਹਾ ਜਿਹਾ ਉਸ ਦੇ ਬਾਰੇ ਦੱਸ ਦਿਓ। ਜ਼ਰੂਰ ਜੀ, ਥੈਂਕ ਯੂ ਭਾਜੀ। ਸੋ ਬੇਸਿਕਲੀ ਜਦੋਂ ਜੈਕਾਰਾ ਸ਼ੁਰੂ ਹੋਇਆ ਸੀ ਉਦੋਂ ਕਾਨਫਰੰਸ ਹੀ ਸੀ 2000 ਦੇ ਵਿੱਚ, ਹਨਾ, 20 ਸਾਲ ਪਹਿਲਾਂ। ਤੇ ਇਹ ਐਕਚੁਅਲੀ ਲਲਕਾਰ ਪਹਿਲਾ ਇਵੈਂਟ ਸੀਗਾ ਜਦੋਂ ਕਾਲਜ ਸਟੂਡੈਂਟ ਜਦੋਂ ਇਕੱਠੇ ਹੋ ਗਏ ਮੈਨੂੰ ਗੱਲਬਾਤ ਕਰਨ ਨੂੰ। ਸੋ ਓਵਰ ਦ ਲਾਸਟ ਜਿਹੜੇ 20 ਸਾਲ ਆ ਇਹ ਹਰੇਕ 5 ਸਾਲ ਆਪਾਂ ਹਰੇਕ ਸਾਲ ਇੱਕ ਟੌਪਿਕ ਹੁੰਦਾ, ਹਨਾ, ਜਿਹੜਾ ਥੀਮ ਹੁੰਦਾ ਕਾਨਫਰੰਸ ਦਾ। ਸੋ ਉਹ ਅਸੀਂ 5 ਟੌਪਿਕ ਰੱਖੇ ਹੁੰਦੇ ਆ ਜਿਹੜੇ ਰੋਟੇਟ ਕਰੀਦੇ ਸੀਗੇ।
ਸੋ ਇੱਕ ਹੈਗਾ ਜਿੱਦਾਂ ਕੈਸਟ ਸਿਸਟਮ ਦੇ ਬਾਰੇ, ਲਾਈਕ ਬਿਲਡਿੰਗ ਬੇਗਮਪੁਰਾ, ਇੱਕ ਸੀਗਾ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸਮਝਣਾ, ਹੋਰ ਇੱਕ ਟੌਪਿਕ ਸਾਡਾ ਇਹ ਰੋਟੇਟ ਹੁੰਦਾ ਆ 1984, ਇੱਕ ਹੈਗਾ ਆਪਣੇ ਗੁਰਦੁਆਰੇ ਆਲੇ ਦੁਆਲੇ ਜਿੱਥੇ ਆਪਾਂ ਰਹਿੰਦੇ ਆ, ਕਿੱਦਾਂ ਉਹਨਾਂ ਦੀ ਆਪਣੀ ਰਿਲੇਸ਼ਨਸ਼ਿਪ ਆ। ਤੇ ਹੁਣ ਕਿਉਂਕਿ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਵੀ ਹੁਣ ਸਮਰ ਦੇ ਬਾਅਦ ਵਿੱਚੋਂ ਓਪਨਿੰਗ ਥੋੜੀ ਜਿਹੀ ਬਹੁਤੀ ਜਿੱਦਾਂ ਹੋਣ ਲੱਗ ਪੈਣੀ ਆ ਤੇ ਇਨ ਪਰਸਨ ਸ਼ੁਰੂ ਹੋ ਜਾਣਾ, ਸੋ ਉਸ ਕਾਈਂਡ ਆਫ ਹੋਪ ਦੇ ਨਾਲ ਅਸੀਂ ਇਹ ਇਸ ਸਾਲ ਹੁਣ ਲਲਕਾਰ ਜਿਹੜੀ ਇਸ ਵੀਕਐਂਡ ਆਉਣ ਵਾਲੀ ਆ ਫਰਾਈਡੇ ਸੈਚਰਡੇ, ਇਹ ਵਰਚੁਅਲ ਇਵੈਂਟ ਹੋਣਾ ਜ਼ੂਮ ਤੇ, ਹਨਾ, ਕਿਉਂਕਿ ਹੁਣ ਅਖੀਰਲੇ ਜ਼ੂਮ ਵਾਲੇ ਤਾਂ ਮੁੱਕਣ ਵਾਲੇ ਹੀ ਆ ਆਲਮੋਸਟ। ਸੋ ਐਤਕੀ ਅਸੀਂ ਡਿਸਾਈਡ ਕੀਤਾ ਕਿਉਂਕਿ ਇਹ ਸਪੈਸ਼ਲ ਪ੍ਰੋਗਰਾਮ ਆ ਆਨਲਾਈਨ ਹੋਣਾ ਜ਼ੂਮ ਤੇ, ਅਸੀਂ ਟੌਪਿਕ ਐਕਚੁਅਲੀ ਇਸ ਸਾਲ ਰੱਖਿਆ ਆ ਵੀ ਪੰਜਾਬੀ ਪਬਲਿਕ ਹੈਲਥ, ਸਪੈਸ਼ਲੀ ਕੈਲੀਫੋਰਨੀਆ ਦੇ ਵਿੱਚ। ਸੋ ਇਹਦੇ ਵਿੱਚ ਕੀ ਮਤਲਬ ਆ, ਪੰਜਾਬੀ ਪਬਲਿਕ ਹੈਲਥ ਵੀ ਆ ਪਿਛਲਾ ਸਾਲ ਜਿਹੜਾ ਨਿਕਲਿਆ ਆ, ਜਿਹੜੀਆਂ ਚੀਜ਼ਾਂ ਬੀਤੀਆਂ ਆ ਆਪਣੇ ਪਰਿਵਾਰਾਂ ਤੇ, ਜਿਹੜੇ ਆਪਣੇ ਕੰਮਾਂ ਤੇ ਆ, ਤੁਹਾਨੂੰ ਸਾਰਿਆਂ ਨੂੰ ਪਤਾ, ਤੁਸੀਂ ਫੈਕਟਰੀਆਂ 'ਚ ਕਰਦੇ, ਖੇਤਾਂ 'ਚ ਕਰਦੇ, ਰੈਸਟੋਰੈਂਟਾਂ 'ਚ ਕਰਦੇ, ਸਟੋਰਾਂ ਤੇ ਕਰਦੇ, ਕਿੱਦਾਂ ਸਾਲ ਇਹ ਨਿਕਲਿਆ, ਰਾਈਟ। ਸੋ ਉਹਦੇ ਬਾਰੇ ਥੋੜੀ ਬਹੁਤੀ ਗੱਲਬਾਤ ਹੋਣੀ ਆ ਇਸ ਕਾਨਫਰੰਸ ਤੇ। ਸਮ ਆਫ ਦੀ ਜਿਹੜੇ ਆਪਣੇ ਸਪੀਕਰ ਹੋਣੇ ਆ ਇੱਥੇ ਹੋਊਗੇ ਡਾਕਟਰ ਟਾਨੀਆ ਵਰਨਰ, ਉਹ ਹੈਗੇ ਆ ਫ੍ਰੈਸਨੋ ਸਟੇਟ ਸੈਂਟਰਲ ਵੈਲੀ ਹੈਲਥ ਪਾਲਿਸੀ ਇੰਸਟੀਚਿਊਟ ਦੇ ਕੋ ਡਾਇਰੈਕਟਰ। ਇੱਕ ਹੋਣੇ ਡਾਕਟਰ ਅਨੋਖ ਸਿੰਘ ਸੋਹਾਲ, ਉਹ ਸੈਕੰਡ ਈਅਰ ਰੈਜ਼ੀਡੈਂਟ ਸਾਈਕੀਆਟ੍ਰਿਕ ਡਾਕਟਰ ਆ ਇੱਥੇ UC ਡੇਵਿਸ ਮੈਡੀਕਲ ਸੈਂਟਰ ਤੇ। ਥਰਡ ਸਪੀਕਰ ਹੋਊਗੇ ਮਾਰਥਾ ਡੋਮਿੰਗਜ਼, ਉਹ COVID-19 ਜਿਹੜਾ ਵੈਕਸੀਨ ਟਾਸਕ ਫੋਰਸ ਹੈਗਾ ਵੀ ਟੀਕੇ ਕਿੱਦਾਂ ਕੱਢਣੇ ਆ ਬਾਹਰ, ਕਿਹਨਾਂ ਨੂੰ ਪਹਿਲਾਂ ਮਿਲਣੇ, ਕਿਹਨਾਂ ਨੂੰ ਬਾਅਦ ਚੋਂ ਮਿਲਣੇ, ਉਹ ਥੋੜੀ ਬਹੁਤੀ ਗੱਲ ਸਾਨੂੰ ਦੱਸੂਗੇ ਪਿਛਲੇ ਸਾਲ ਕਿੱਦਾਂ ਸੀ। ਤੇ ਨਾਲ ਸਿਮਰਨ ਕੌਰ, ਜੋ ਪ੍ਰਾਡੋ ਤੇ ਸਤਵਿੰਦਰ ਕੌਰ, ਇਹ ਹੈਗੇ ਆ ਸਿਮਰਨ ਡਾਇਰੈਕਟਰ ਆ ਵੈਲੀ ਚਿਲਡਰਨਸ ਹੈਲਥ ਕੇਅਰ, ਜੋ ਪ੍ਰਾਡੋ ਆ ਕਮਿਊਨਿਟੀ ਹੈਲਥ ਡਿਵੀਜ਼ਨ ਮੈਨੇਜਰ ਫॉर ਕਾਉਂਟੀ ਆਫ ਫ੍ਰੈਸਨੋ, ਤੇ ਸਤਵਿੰਦਰ ਕੌਰ ਆ ਆਪਣੀ ਸਟੈਟਿਸਟੀਸ਼ੀਅਨ ਸੈਂਟਰਲ ਵੈਲੀ ਹੈਲਥ ਪਾਲਿਸੀ ਇੰਸਟੀਚਿਊਟ ਦੇ, ਉਹਨਾਂ ਦੀ PhD ਇਹ ਜਿਹੜਾ ਐਪੀਡੈਮੋਲੋਜੀ ਜਿਹੜੀ ਹੈਗੀ ਆ ਉਹਦੇ ਵਿੱਚ ਉਹਦੀ ਥੋੜੀ ਬਹੁਤੀ ਗੱਲ ਕਰੂਗੇ। ਤੇ ਨਾਲ ਆਪਾਂ ਤੁਸੀਂ ਸੁਣਿਆ ਆ ਰੇਡੀਓ ਤੇ ਪਿਛਲੇ ਸਾਲ ਜਿਹੜੀ ਆਪਣੀ ਹਾਊਸਿੰਗ ਰਾਈਟਸ ਟੀਮ ਸੀਗੀ, ਜਿਹਨਾਂ ਨੂੰ ਰੈਂਟ ਦੀ ਹੈਲਪ ਚਾਹੀਦੀ ਸੀਗੀ, ਉਹ ਥੋੜੀ ਬਹੁਤੀ ਗੱਲ ਕਰੂਗੇ ਵੀ ਉਹ ਕਿੱਦਾਂ ਸਾਲ ਨਿਕਲਿਆ ਆਪਣੀ ਕਮਿਊਨਿਟੀ ਦਾ। ਫਿਰ ਨਾਲ ਹੋਊਗੀ ਆਪਣੀ ਜਿਹੜੀ ਲੇਬਰ ਰਾਈਟਸ ਟੀਮ ਆ, ਜਿਹੜਾ ਹੁਣ ਨਵਾਂ ਇਹ ਇਨੀਸ਼ੀਏਟਿਵ ਇਸ ਸਾਲ ਸ਼ੁਰੂ ਕੀਤਾ ਸੀ ਆਪਾਂ, ਵੀ ਤੁਹਾਡੇ ਹੱਕਾਂ ਬਾਰੇ ਜਿਹੜੀ ਕਿਰਤ ਕਮਾਈ ਆ ਤੁਹਾਡੀ, ਵੀ ਜਿਹੜੇ ਤੁਹਾਡੇ ਰਾਈਟਸ ਆ ਤੁਹਾਡੀਆਂ ਵਰਕ ਪਲੇਸਾਂ ਦੇ ਵਿੱਚ, ਉਹਦੀ ਥੋੜੀ ਬਹੁਤੀ ਜਾਣਕਾਰੀ ਲਿਆਉਣੀ ਸੰਗਤ ਨੂੰ, ਉਹਦੇ ਬਾਰੇ ਵੀ ਥੋੜੀ ਉਹ ਜਾਣਕਾਰੀ ਸਾਨੂੰ ਦੱਸੂਗੀ ਜਿਹੜੀ ਲੇਬਰ ਰਾਈਟਸ ਟੀਮ ਆ। ਤੇ ਲਾਸਟ ਬਟ ਨਾਟ ਲੀਸਟ ਆਪਣੀ ਜਿਹੜੀ ਕੋਵਿਡ ਦੀ ਆਪਾਂ ਟੀਮ ਟਾਸਕ ਫੋਰਸ ਬਣਾਇਆ ਸੀ, ਉਹ ਸਾਨੂੰ ਦੱਸੂਗੇ ਵੀ ਉਹਨੇ ਇਹ ਪਿਛਲਾ ਸਾਲ ਕਿੱਦਾਂ ਨਿਕਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀ ਕਮਿਊਨਿਟੀ ਦੇ ਬਾਰੇ ਕਿੱਦਾਂ ਸੋਚ ਸਕਦੇ ਹਾਂ ਤੇ ਕਿੱਦਾਂ ਉਹਨਾਂ ਨੂੰ ਮੋਹਰੇ ਖੜੇ ਕਰ ਸਕਦੇ ਹਾਂ। ਤੇ ਮਨਦੀਪ, ਜੇ ਕਿਸੇ ਨੇ ਇਸ ਦੇ ਵਿੱਚ ਇਹ ਸਾਰਿਆਂ ਦੀਆਂ ਗੱਲਾਂ ਸੁਣਨੀਆਂ ਹੋਣ ਤਾਂ ਲਾਈਕ ਕੋਈ ਇਹ ਜ਼ੂਮ ਮੀਟਿੰਗ ਦੇ ਉੱਤੇ ਹੈਗਾ ਆ, ਕਿੱਦਾਂ ਆ, ਕਿੱਥੇ ਜਾ ਕੇ ਇਨਫੋਰਮੇਸ਼ਨ ਲੈ ਸਕਦੇ ਆ? ਹਾਂਜੀ, ਸੋ ਅਸੀਂ ਡੈਫੀਨੇਟਲੀ ਇਹ ਇਨ ਪਰਸਨ ਤਾਂ ਹੋਪ ਸੀਗੀ, ਪਰ ਅਨਫੋਰਚੂਨੇਟਲੀ ਜ਼ੂਮ ਤੇ ਰੱਖਣਾ ਪੈਣਾ ਆ। ਸੋ ਕਿਉਂਕਿ ਕਾਈਂਡ ਆਫ ਐਂਡ ਆਫ ਦ ਈਅਰ, ਐਂਡ ਆਫ ਪੈਂਡੈਮਿਕ, ਐਂਡ ਨਹੀਂ ਪਰ ਕਾਈਂਡ ਆਫ ਟ੍ਰਾਂਜੀਸ਼ਨ ਹੋ ਰਹੀ ਆ। ਸੋ ਜੇ ਤੁਸੀਂ ਜ਼ੂਮ ਤੇ ਜੁਆਇਨ ਕਰਨਾ ਆ ਐਸ ਫਰਾਈਡੇ ਸੈਟਰਡੇ, ਦੋਨੀ ਦਿਨ 10 ਵਜੇ ਸਵੇਰ ਤੋਂ 2 ਵਜੇ ਦੁਪਹਿਰ ਤੱਕ ਹੋਣਾ, 4 ਘੰਟੇ ਦਾ ਪ੍ਰੋਗਰਾਮ ਦੋਨੀ ਦਿਨ। ਇਹਨਾਂ ਦੀ ਰਜਿਸਟ੍ਰੇਸ਼ਨ ਤੁਸੀਂ ਕਰ ਸਕਦੇ ਹੋ lalkar.org ਤੇ ਜਾ ਕੇ, lalkar.org। ਜੇ ਆਪਣੇ ਕੋਈ ਬਜ਼ੁਰਗ ਸੁਣਦੇ ਆ ਜਿਹਨਾਂ ਤੋਂ ਕੰਪਿਊਟਰ ਨਹੀਂ ਹੈਗਾ ਜਾਂ ਨਹੀਂ ਵਰਤਣਾ ਹੁੰਦਾ, ਤੁਸੀਂ ਆਪਣੀ ਫੈਮਿਲੀ ਨੂੰ ਡੈਫੀਨੇਟਲੀ ਇਹਦੇ ਬਾਰੇ ਦੱਸਿਓ ਤੇ ਉਹ ਆਪ ਤੁਹਾਡੇ ਲਈ ਲਾ ਸਕਦੇ ਆ। ਤੇ ਅਸੀਂ ਕੋਸ਼ਿਸ਼ ਵੀ ਕਰੂੰਗੇ ਇਹਦਾ ਰਿਕਾਰਡ ਵਗੈਰਾ ਕਰਨ ਨੂੰ, ਤੇ ਬਾਅਦ ਵਿੱਚੋਂ ਆਪਾਂ ਤੁਹਾਡੇ ਨਾਲ ਲਿੰਕ ਵਗੈਰਾ ਇੱਦਾਂ ਸ਼ੇਅਰ ਕਰ ਦੂੰ ਜੀ। ਸੋ ਬਿਲਕੁਲ, ਆਈ ਥਿੰਕ ਪਬਲਿਕ ਹੈਲਥ ਕਿੱਦਾਂ ਦਾ ਪਿਛਲਾ ਸਾਲ ਬੀਤਿਆ, ਕਿਉਂਕਿ ਕਾਫੀ ਜਿਹੜੀਆਂ ਆਪਾਂ ਨੂੰ ਚੇਂਜਿਸ, ਟ੍ਰਾਂਜੀਸ਼ਨਸ ਜਿਹੜੀਆਂ ਆ ਦੇਖਣ ਨੂੰ ਜਿਹੜੀਆਂ ਮਿਲੀਆਂ ਆ। ਸੋ ਹੋਪਫੁਲੀ ਆਪਣੀ ਜਿਹੜੀ ਕਮਿਊਨਿਟੀ ਆ ਉਹ ਇਸ ਦੇ ਨਾਲ ਠੀਕ ਰਵੇ। ਇਹ ਇੱਕ ਬਹੁਤ ਜ਼ਰੂਰੀ, ਆਪਾਂ ਦੇਖ ਹੀ ਰਹੇ ਹਾਂ ਵੀ ਓਵਰਆਲ ਪਬਲਿਕ ਹੈਲਥ ਇਕੱਲੀ ਆਪਣੀ ਕਮਿਊਨਿਟੀ ਦੀ ਨਹੀਂ, ਆਪਾਂ ਅਮਰੀਕਾ ਦੀ ਦੇਖ ਰਹੇ ਹਾਂ ਵੀ ਇਟਸ ਗੋਇੰਗ ਡਾਊਨ, ਥੱਲੇ ਵੱਲ ਨੂੰ ਜਿਹੜੀ ਉਹ ਜਾ ਰਹੀ ਆ। ਚਾਹੇ ਉਸਦੇ ਕੋਈ ਵੀ ਕਾਰਨ ਜਿਹੜੇ ਉਹ ਰਹਿਣ, ਆਪਾਂ ਆਪਣੀ ਕਮਿਊਨਿਟੀ ਨੂੰ ਅਤੇ ਬਾਕੀਆਂ ਨੂੰ ਆਪਣੇ ਨਾਲ ਜਿਹੜਾ ਉਹ ਕਿੱਦਾਂ ਹੋਰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾ ਸਕਦੇ ਹਾਂ, ਆਈ ਥਿੰਕ ਉਹ ਉਸ ਦੇ ਬਾਰੇ ਸਮਝਣਾ, ਉਸ ਦੇ ਬਾਰੇ ਗੱਲਬਾਤ ਕਰਨੀ ਕਾਫੀ ਜ਼ਰੂਰੀ ਹੈ। ਚਲੋ ਇੱਕ ਅਹਿਮ ਜਿਹੜੀ ਉਹ ਚੀਜ਼ ਹੈਗੀ ਆ। ਬਾਕੀ ਕਿਉਂਕਿ ਹੁਣ ਸਮਰਸ ਆ, ਯੂਜਲੀ ਹਰ ਸਮਰਸ ਦੇ ਵਿੱਚ ਤੁਹਾਡੇ ਸਮਰ ਕੈਂਪਸ ਮੁੰਡਿਆਂ ਦੇ ਲਈ ਅਤੇ ਕੁੜੀਆਂ ਦੇ ਲਈ ਵੀ ਜਿਹੜੇ ਹੁੰਦੇ ਆ, ਸੋ ਉਸ ਦੇ ਬਾਰੇ ਵੀ ਜਾਣਕਾਰੀ ਦਿਓ ਵੀ ਇਸ ਵਾਰੀ ਇਹ ਕੈਂਪ ਹੋ ਰਹੇ ਨੇ, ਕਿੱਦਾਂ ਨੇ?
ਜ਼ਰੂਰ ਜੀ। ਐਕਚੁਅਲੀ ਰੀਅਲ ਕੁਇਕ ਬਿਫੋਰ ਉੱਤੇ ਜਾਣ ਨੂੰ ਮੈਂ ਡੈਫੀਨਿਟਲੀ ਮੈਂਸ਼ਨ ਕਰਨੀ ਮੰਗਦਾ, ਜਿਹੜੀ ਪਬਲਿਕ ਹੈਲਥ ਆ ਗੱਲ, ਹਨਾ, ਆਪਾਂ ਪਹਿਲਾਂ ਤਾਂ ਉਦਾਂ ਮੈਨੂੰ ਵੀ ਨਹੀਂ ਪਤਾ ਸੀ, ਥੋੜੀ ਬਹੁਤੀ ਜਾਣਕਾਰੀ ਇਹਦੇ ਬਾਰੇ, ਪਰ ਇਹ ਸਿਰਫ ਪਬਲਿਕ ਹੈਲਥ ਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਡਾਕਟਰ ਦੇ ਜਾਣਾ ਜਦੋਂ ਕੁਝ ਖਰਾਬ ਹੋ ਜਾਵੇ ਜਾਂ ਉਹ ਜਾ ਕੇ ਇਲਾਜ ਕਰਾਉਣਾ, ਹਨਾ। ਪਬਲਿਕ ਹੈਲਥ ਹੁੰਦਾ ਆ ਵੀ ਤੁਸੀਂ ਪ੍ਰੀਵੈਂਟ ਕਿੱਦਾਂ ਕਰਨੀ ਚੀਜ਼ ਔਨ ਅ ਵਾਈਡ ਸਕੇਲ, ਵੀ ਸਾਰਿਆਂ ਦੀ ਦੇਖਭਾਲ ਕਿੱਦਾਂ ਕਰਨੀ ਆ, ਹਨਾ। ਜਿਹੜੇ ਸਾਡੇ ਆਲੇ ਦੁਆਲੇ ਰਹਿੰਦੇ ਆ, ਜਿਹੜੇ ਕੰਮਾਂ ਦੇ ਹਾਲਾਤ ਆ, ਜਿਹੜੇ ਆਪਣੇ ਰਹਿਣ ਦੇ ਹਾਲਾਤ ਆ, ਜਿੱਦਾਂ ਤੁਸੀਂ ਹੁਣ ਕਿਹਾ ਪਬਲਿਕ ਹੈਲਥ ਡਾਊਨ ਹੋ ਰਹੀ ਆ, ਰਾਈਟ, ਬਈ ਉਹ ਬੱਚਿਆਂ ਦੀ ਐਜੂਕੇਸ਼ਨ ਦੇ ਵਿੱਚ ਕਿੱਦਾਂ ਉਹ ਫਿੱਟ ਹੁੰਦਾ ਆ, ਹਨਾ। ਲੋਕਾਂ ਦੇ ਜਿਹੜੇ ਰੈਂਟ ਤੇ ਰਹਿੰਦੇ ਆ, ਜਿਨ੍ਹਾਂ ਤੋਂ ਰੈਂਟ ਨਹੀਂ ਜੋੜ ਹੋਇਆ, ਉਹਨਾਂ ਦਾ ਕੀ ਮਤਲਬ ਇੱਦਾਂ ਪਬਲਿਕ ਹੈਲਥ ਦੇ ਵਿੱਚ ਆਉਂਦਾ। ਇਹ ਸਾਰੀਆਂ ਚੀਜ਼ਾਂ ਰਲੀਆਂ ਮਿਲੀਆਂ ਆ, ਹਨਾ। ਆਪਾਂ ਇਹਨਾਂ ਨੂੰ ਸੈਪਰੇਟ ਨਹੀਂ ਕਰ ਸਕਦੇ। ਸੋ ਉਹ ਕਾਈਂਡ ਆਫ ਆਈਡੀਆ ਜਿਹੜਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸੋਚਣਾ ਪੈਣਾ। ਇਹ ਡੈਫੀਨਿਟਲੀ ਇਹਦੇ ਬਾਰੇ ਮਾੜੀ ਝਾਕ ਮਾਰਨੀ ਪੈਣੀ ਆਪਾਂ ਸਾਰਿਆਂ ਨੂੰ। ਸੋ ਡੈਫੀਨਿਟਲੀ ਪਲੀਜ਼ ਅਗੇਨ ਲਾਈਕ ਆਈ ਸੈਡ lalkar.org, ਉਹ ਵੈਬਸਾਈਟ ਜਾ ਕੇ ਤੁਸੀਂ ਰਜਿਸਟਰ ਕਰ ਸਕਦੇ। ਫ੍ਰੀ ਰਜਿਸਟ੍ਰੇਸ਼ਨ ਆ ਐਂਡ 10 ਵਜੇ ਸਵੇਰ ਤੋਂ 2 ਵਜੇ ਦੁਪਹਿਰ ਤੱਕ ਐਸ ਫਰਾਈਡੇ ਜੂਨ 25 ਤੇ ਸੈਟਰਡੇ ਜੂਨ 26 ਨੂੰ ਹੋਣਾ। ਐਂਡ ਲਾਈਕ ਯੂ ਸੈਡ ਭਾਜੀ, ਹੋਰ ਵੀ ਪ੍ਰੋਗਰਾਮਿੰਗ ਆਉਣ ਵਾਲੀ ਆ। ਇੱਕ ਸਾਡੇ ਅਸੀਂ ਹਰੇਕ ਸਾਲ ਏਦਾਂ ਸਮਰ ਕੈਂਪ ਹੁੰਦੇ ਬੱਚਿਆਂ ਲਈ 13 ਸਾਲ ਤੋਂ 18 ਸਾਲ ਦੇ ਵਿੱਚ ਜਿਹੜੇ ਹੈਗੇ ਆ। ਸੋ ਉਹ ਜਿਹੜਾ ਮੁੰਡਿਆਂ ਦਾ ਕੈਂਪ ਆ ਉਹ ਭਚੰਗੀ ਉਹਦਾ ਨਾਂ ਆ। ਇਹ ਐਸ ਸਮਰ ਭਚੰਗੀ ਅਸੀਂ ਸਕੋਇਆ ਨੈਸ਼ਨਲ ਪਾਰਕ ਫਰੈਜ਼ਨੋ ਦੇ ਨੇੜੇ ਰੱਖਿਆ ਆ। ਇਹ 25 ਦਿਨੀ ਕੈਂਪ ਹੋਣਾ ਆ। ਸੋ ਇਹ ਕੈਂਪ ਦੇ ਵਿੱਚ ਬੇਸਿਕਲੀ ਇਸ ਉਮਰ ਦੇ ਵਿੱਚ ਸਪੈਸ਼ਲੀ ਮੁੰਡਿਆਂ ਨੂੰ ਕਾਈਂਡ ਆਫ ਬਹੁਤ ਰਸਤੇ ਹੁੰਦੇ ਆ ਤੁਰਨ ਨੂੰ, ਹਨਾ, ਵੀ ਕਿੱਧਰ ਨੂੰ ਮੈਂ ਤੁਰਨਾ ਆ। ਸੋ ਉਸ ਕਾਈਂਡ ਆਫ ਆਈਡੀਆ ਦੇ ਨਾਲ ਵੀ ਉਹਨਾਂ ਨੂੰ ਰੋਲ ਮਾਡਲ ਦੀ ਲੋੜ ਹੁੰਦੀ ਆ, ਉਹਨਾਂ ਨੂੰ ਆਪਣੀ ਹਿਸਟਰੀ ਦੇ ਬਾਰੇ ਸਿੱਖਣ ਦੀ ਲੋੜ ਹੁੰਦੀ ਆ, ਉਹਨਾਂ ਨੂੰ ਬੇਸਿਕ ਲਾਈਫ ਸਕਿੱਲਸ ਜਿਹੜੇ ਹੁੰਦੇ ਆ, ਹਨਾ, ਉਹਦੀ ਲੋੜ ਹੁੰਦੀ ਆ। ਟਾਈ ਕਿੱਦਾਂ ਟਾਈ ਕਰਨੀ, ਭਾਂਡੇ ਕਿੱਦਾਂ ਧੋਣੇ, ਤਾਂ ਆਪਾਂ ਨੂੰ ਪਤਾ ਹੀ ਆ ਮੁੰਡੇ ਦਾ ਘਰ ਦਾ ਕੰਮ ਕਰਦੇ ਨਹੀਂ, ਥੋੜਾ ਬਹੁਤਾ ਹੀ ਹੁੰਦਾ। ਸੋ ਏਦਾਂ ਦੀਆਂ ਚੀਜ਼ਾਂ ਥੋੜੀਆਂ ਬਹੁਤੀਆਂ ਉਹਨਾਂ ਦੇ ਨਾਲ ਸਿਖਾਉਣੀਆਂ ਵੀ ਹੁੰਦੀਆਂ, ਨਾਲ ਆਊਟਡੋਰ ਐਕਟੀਵਿਟੀਜ਼ ਵੀ ਹੁੰਦੀਆਂ ਆ, ਜਿੱਦਾਂ ਹਾਈਕਿੰਗ ਹੋ ਗਈ, ਕਾਇਕਿੰਗ ਹੋ ਗਈ, horseback riding, shooting even, ਉਹ ਚੀਜ਼ਾਂ ਉਹਨਾਂ ਨੂੰ ਲਾਈਕ ਜਿਹੜੀਆਂ ਫਨ ਵਗੈਰਾ ਚੀਜ਼ਾਂ ਹੁੰਦੀਆਂ ਉਹ ਰਲ ਮਿਲ ਕੇ ਜਿਹੜਾ ਆਪਣਾ ਪੰਜਾਬੀ ਕਲਚਰ ਆ, ਸਿੱਖ ਕਲਚਰ ਆ, ਉਹਦੇ ਬਾਰੇ ਵੀ ਥੋੜਾ ਏਦਾਂ ਉਹਨਾਂ ਨੂੰ ਗਿਆਨ ਮਿਲਦਾ ਇਹਦੇ ਵਿੱਚ। ਤੇ ਨਾਲ ਇੱਕ ਦੂਜੇ ਨਾਲ ਫਰੈਂਡਸ਼ਿਪ ਬਣਦੀ ਆ, ਹਨਾ। ਜਿਹੜੇ ਉਹਨਾਂ ਦੇ ਹਾਨ ਦੇ ਮੁੰਡੇ ਆ, ਉਹਨਾਂ ਦੀ ਉਮਰ ਦੇ ਡਿਫਰੈਂਟ ਇਲਾਕੇ ਕੈਲੀਫੋਰਨੀਆ ਦੇ ਵਿੱਚੋਂ, ਇਹ ਕਈ ਆਪਾਂ ਦੇਖਿਆ ਆ, ਕਈ ਮੁੰਡੇ ਇਹ ਲਾਈਫ ਲੌਂਗ ਫਰੈਂਡਸ਼ਿਪ ਇੱਥੇ ਬਣਾਉਂਦੇ ਆ। ਸੋ ਜੇ ਕਿਸੇ ਦਾ ਕੁਐਸਚਨ ਹੋਣ ਇਹਦੇ ਬਾਰੇ ਤੁਸੀਂ ਮੈਨੂੰ ਕਾਲ ਕਰ ਸਕਦੇ ਆ। ਨੰਬਰ ਆ ਮੇਰਾ 916 398 6705 ਐਂਡ ਜਾਂ ਮੇਰੀ ਈਮੇਲ ਕਰ ਸਕਦੇ ਆ mandeep@jekara.org। ਇਹ ਕੈਂਪ ਹੋਣਾ ਆ ਜੁਲਾਈ 7 ਤੋਂ ਜੁਲਾਈ 12 ਤੱਕ। ਸੋ 2-3 ਹਫ਼ਤੇ ਰਹਿ ਗਏ ਐਂਡ ਸਪੌਟਸ ਲਿਮਿਟਡ ਆ। ਸੋ ਡੈਫੀਨਿਟਲੀ ਜੇ ਤੁਸੀਂ ਆਪਣੇ ਬੱਚੇ ਨੂੰ ਆਪਣੇ ਮੁੰਡੇ ਨੂੰ ਭੇਜਣਾ ਮੰਗਦੇ ਆ, ਜ਼ਰੂਰ ਸੰਪਰਕ ਕਰਿਓ ਤੇ ਅਸੀਂ ਤੁਹਾਨੂੰ ਹੋਰ ਜਾਣਕਾਰੀ ਉਹਦੇ ਬਾਰੇ ਦੇ ਸਕਦੇ ਜੀ। ਸੋ ਇਹ ਕਿੰਨੇ ਜਾਣੇ ਤੁਸੀਂ ਇਸ ਕੈਂਪ ਦੇ ਵਿੱਚ ਲੈ ਕੇ ਜਾਣੇ, ਕਿੰਨੇ ਬੱਚਿਆਂ ਨੂੰ? ਸੋ ਮੈਕਸਿਮਮ ਨੰਬਰ 30 ਜਣੇ ਆ। ਸੋ ਰਾਈਟ ਨਾਓ about 15-20 ਸਪੌਟਸ ਰਹਿੰਦੀਆਂ ਆ। ਸੋ ਡੈਫੀਨਿਟਲੀ ਇਨਕਰੇਜ ਕਰੂੰਗੇ ਜਿੰਨੀ ਛੇਤੀ ਗੱਲਬਾਤ ਕਰ ਲਿਓ ਆਪਣੇ ਬੱਚਿਆਂ ਨਾਲ, ਜੇ ਉਹ ਇੰਟਰਸਟਿਡ ਆ, ਜੇ ਉਹਨੂੰ ਮਨਾਉਣਾ ਹੋਵੇ ਜਾਂ ਥੋੜਾ ਬਹੁਤ ਦੱਸਣਾ ਹੋਵੇ ਇਹਦੇ ਬਾਰੇ ਵੀ ਕੀ ਚੀਜ਼ ਹੈ ਇਹ, ਡੈਫੀਨਿਟਲੀ ਅਸੀਂ ਗੱਲ ਕਰ ਸਕਦੇ ਹਾਂ ਉਹਨਾਂ ਦੇ ਨਾਲ। ਕਈ ਵਾਰੀ ਬਾਹਰਲੇ ਪਰਿਵਾਰ ਦੇ ਵਿੱਚੋਂ ਕੋਈ ਜਣਾ ਗੱਲਬਾਤ ਦੱਸਦਾ, ਥੋੜਾ ਅਸਰ ਜ਼ਿਆਦਾ ਪੈਂਦਾ ਹੁੰਦਾ ਬੱਚਿਆਂ ਤੇ। ਸੋ ਡੈਫੀਨਿਟਲੀ ਅਸੀਂ ਖੁਸ਼ ਹਾਂ ਜਿੱਦਾਂ ਵੀ ਜੋ ਵੀ ਤੁਹਾਨੂੰ। ਸੋ ਇਸ ਵਾਰ ਇਹ ਜਿਹੜਾ ਭੁਚੰਗੀ ਕੈਂਪ ਆ ਤੁਹਾਡਾ ਕਿੱਥੇ ਜਿਹੜਾ ਲਗਾਇਆ ਜਾਵੇਗਾ? ਇਹ ਜੀ ਫਰੈਜ਼ਨੋ ਦੇ ਨੇੜੇ ਹੋਣਾ ਆ। ਸੋ ਤੁਹਾਨੂੰ ਏਦਾਂ ਉਹਨਾਂ ਨੂੰ ਛੱਡਣ ਦੀ ਲੋੜ ਨਹੀਂ ਹੋਣੀ, ਅਸੀਂ ਆਪੇ ਹੀ ਉਹ ਰਾਈਡ ਵਗੈਰਾ ਏਦਾਂ ਅਰੇਂਜ ਕਰ ਲੂੰਗੇ। ਏਦਾਂ ਸਾਡੇ ਕਾਉਂਸਲਰ ਵੀ ਆਉਣੇ ਆ ਵੱਖਰੇ ਵੱਖਰੇ ਇਲਾਕਿਆਂ ਚੋਂ। ਸੋ ਡੈਫੀਨਿਟਲੀ ਉਹ ਆਪਾਂ ਉਹਦਾ ਇੰਤਜ਼ਾਮ ਕਰ ਸਕਦੇ ਹਾਂ। ਸੋ ਕਾਉਂਸਲਰ ਦੇ ਬਾਰੇ ਵੀ ਥੋੜਾ ਦੱਸੋ। ਸੋ ਉਹਨਾਂ ਦੀ ਕੀ ਕੁਆਲੀਫਿਕੇਸ਼ਨਸ ਹੈਗੀਆਂ? ਸੋ ਕੌਣ ਹੈਗਾ? ਸੋ ਕਿਉਂਕਿ ਬੱਚੇ ਨੂੰ ਅਕਸਰ ਘੱਲਣਾ ਆ, ਮਾਪੇ ਚਾਹੁੰਦੇ ਨੇ ਵੀ ਜ਼ਿੰਮੇਵਾਰ ਬੰਦੇ ਉੱਥੇ ਹੋਣ। ਸੋ ਕਾਉਂਸਲਰ ਹੋਊਗੇ, ਜਿੱਦਾਂ ਹੁਣ ਮੈਂ ਹੋ ਗਿਆ, ਜਕਾਰਾ ਸਟਾਫ, ਸਾਡੇ ਹੋਰ ਵੀ ਜਿਹੜੇ ਸਿੰਘ ਆ ਸਟਾਫ ਤੇ ਜਿਹੜੇ ਪ੍ਰੀਵੀਅਸ ਜਕਾਰਾ ਦੇ ਨਾਲ ਪ੍ਰੋਗਰਾਮਿੰਗ ਦੇ ਵਿੱਚ ਪ੍ਰੀਵੀਅਸ ਭਚੰਗੀ ਹੋਏ ਰਹੇ ਆ, ਜਿਹੜੇ ਕੈਂਪ ਦੇ ਥਰੂ ਗਏ ਉਹ ਆ, ਹੁਣ ਉਹ ਜਾਂ ਕਾਲਜ ਦੇ ਵਿੱਚ ਆ ਜਾਂ ਪ੍ਰੋਫੈਸ਼ਨਲ ਜੌਬਾਂ ਕਰਦੇ ਆ, ਉਹ ਕਾਉਂਸਲਰਸ ਉਹ ਹੋਣੇ। ਸੋ ਆਈ ਥਿੰਕ ਆਈ ਥਿੰਕ 5 ਤੋਂ 7 ਦੇ ਵਿੱਚ ਨੰਬਰ ਹੁੰਦਾ ਤੇ ਅੱਧੇ ਅਸੀਂ ਸਟਾਫ ਹੁੰਦੇ ਆ ਜਕਾਰਾ ਦੇ ਤੇ ਅੱਧੇ ਆਪਣੇ ਜਿਹੜੇ ਪ੍ਰੀਵੀਅਸ ਮੈਂਬਰ ਆ ਇਹ ਪ੍ਰੋਗਰਾਮਿੰਗ ਦੇ ਥਰੂ ਗਏ ਆ, ਉਹਨਾਂ ਨੂੰ ਪਤਾ ਆ ਵੀ ਕੀ ਪ੍ਰੋਗਰਾਮਿੰਗ ਆ, ਕਿੱਦਾਂ ਆ, ਉਹ ਨਹੀਂ ਹੁਣ।
ਓਕੇ ਇਹਦੇ 'ਚ ਕੋਈ ਏਜ ਗਰੁੱਪ ਵੀ ਆ ਵੀ ਕਿੰਨੀ ਏਜ ਤੋਂ ਕਿੰਨੀ ਏਜ ਤੱਕ ਜੀ ਕਰ ਜੀ ਸਕਦੇ? ਹਾਂਜੀ। ਸੋ ਇਹਦਾ ਏਜ ਗਰੁੱਪ ਹੈਗਾ 13 ਸਾਲ ਤੋਂ 18 ਸਾਲ ਦੇ ਵਿੱਚ ਹਾਈ ਸਕੂਲ ਏਜ ਬॉयਜ਼। ਓਕੇ ਓਕੇ, ਸੋ ਓਨਲੀ ਬॉयਜ਼ ਆ ਨਾ, ਇਹ girls ਮੁੰਡਿਆਂ ਦਾ ਆ ਤੁਹਾਡਾ ਹਾਂਜੀ ਜਿਹੜਾ ਹਾਂਜੀ, ਇਹ ਸਿਰਫ ਮੁੰਡਿਆਂ ਦਾ ਕੈਂਪ ਆ। ਹਾਂਜੀ ਓਕੇ ਤੇ ਲੜਕੀਆਂ ਦਾ ਵੀ ਕੁੜੀਆਂ ਦਾ ਵੀ ਤੁਹਾਡੇ ਕੈਂਪ ਹੋਣਾ ਹੈ? ਹਾਂਜੀ ਹਾਂਜੀ, ਉਹ ਹੁੰਦਾ, ਪਰ ਉਹ ਅਨਫੋਰਚੂਨੇਟਲੀ ਉਹ ਪੂਰਾ ਮਤਲਬ ਉਹ ਮੈਂਬਰਸ਼ਿਪ ਪੂਰੀ ਹੋ ਗਈ ਉਹਦੇ ਲਈ, ਕਿਉਂਕਿ ਓਕੇ ਆਪਾਂ ਸਾਰੇ ਆਲਰੇਡੀ ਫਿਲਡ ਛੱਡ ਸਕਦੇ ਹਾਂ ਨਾ, ਥੋੜੀਆਂ ਠੀਕ ਹੈ ਕੋਵਿਡ ਗਾਈਡਲਾਈਨਸ ਵਗੈਰਾ ਫੋਲੋ ਕਰਨੀਆਂ ਪੈਂਦੀਆਂ ਆ। ਠੀਕ ਸੋ ਹੈ ਉਹ ਕੈਪ ਲਿਮਿਟਡ ਆ, ਸੋ ਤਾਂ ਕਰਕੇ ਭੁਜੰਗਣ ਬਾਰੇ ਥੋੜੀ ਬਹੁਤੀ ਗੱਲ ਕੀਤੀ, ਉਹ ਵੀ ਆਲਰੇਡੀ ਉਹਨਾਂ ਦਾ ਆਲਰੇਡੀ ਪੂਰਾ ਬੁੱਕਡ ਹੋ ਗਿਆ। ਉਹਦਾ ਓਕੇ। ਜਿੰਨੇ ਜਣੇ ਆ ਸਕਦੇ ਉੱਥੇ। ਸੋ ਉੱਦਾਂ ਇਹ ਆ ਵੀ ਇਨ ਫਿਊਚਰ ਜਿਹੜੇ ਮਾਪੇ ਸੁਣ ਰਹੇ ਆ, ਤੁਸੀਂ ਐਵਰੀ ਈਅਰ ਇਹ ਜਿਹੜੇ 2 ਕੈਂਪ ਆ, ਇੱਕ ਮੁੰਡਿਆਂ ਦਾ ਤੇ ਹਾਂਜੀ ਕੁੜੀਆਂ ਦਾ, ਜਿਹੜਾ ਉਹ ਕਰਦੇ ਆ ਹਰ ਸਮਰ ਦੇ ਵਿੱਚ, ਰਾਈਟ? ਜੀ ਜੀ ਬਿਲਕੁਲ ਜੀ। ਬਿਲਕੁਲ ਤੇ ਜੇ ਕੋਈ ਹੋਰ ਜਾਣਕਾਰੀ ਵੈਬਸਾਈਟ ਤੇ ਜਾ ਕੇ ਦੇਖਣੀ ਹੋਵੇ, ਤੁਸੀਂ ਦੇਖ ਸਕਦੇ jakarta.org/Phuchangi SBHUJANGI। ਤੇ ਜਾਂ ਜੇ ਬੱਚਿਆਂ ਦੇ ਬਾਰੇ ਜਿਹੜਾ ਕੈਂਪ ਆ ਉਹਦੇ ਬਾਰੇ ਜਾਣਕਾਰੀ ਥੋੜੀ ਬਹੁਤੀ ਹੋਰ ਲੈਣੀ ਆ, ਉੱਤੇ ਤੁਸੀਂ ਜਾ ਸਕਦੇ ਹੋ jakarta.org/Phuchangan, that is BHUJANGAN। ਜੀ ਓਕੇ। ਸੋ ਤੁਸੀਂ ਸਰੋਤਿਓ, ਕਿਉਂਕਿ ਦੇਖੋ ਕੈਂਪ ਦੇ ਉੱਤੇ ਆਪਾਂ ਕਿਤੇ ਨਾ ਕਿਤੇ ਤਾਂ ਜਿਹੜੇ ਬੱਚਿਆਂ ਨੂੰ ਤੁਸੀਂ ਕੈਂਪ ਦੇ ਉੱਤੇ ਘੱਲਦੇ ਹੀ ਆ, ਕੋਈ ਸਵਿਮਿੰਗ ਦੇ ਲਈ, ਕੋਈ ਕਿਤੇ ਕੋਈ ਕਿਤੇ। ਸੋ ਇਹਦੇ ਆਲ ਰਾਊਂਡ ਉਹਨਾਂ ਨੇ ਤੁਹਾਨੂੰ ਜਿਹੜਾ ਇਹਨਾਂ ਨੇ ਟਰਾਈ ਜਿਹੜੀ ਉਹ ਕਰਨੀ ਆ। ਇੱਕ ਜਿਹੜੇ ਪੰਜਾਬੀ ਜਿਹੜੇ ਸੱਭਿਆਚਾਰ ਵਿਰਸਾ ਆ, ਸਿੱਖੀ ਆ, ਉਸ ਦੇ ਬਾਰੇ ਵੀ ਜਾਣਕਾਰੀ ਦੇਣਗੇ, ਅਤੇ ਬਾਕੀ ਪ੍ਰੋਫੈਸ਼ਨਲ ਜਿਹੜੇ ਉਹਨਾਂ ਦੇ ਕਾਉਂਸਲਰ ਆਏ ਆ ਉਹ ਵੀ ਉਹਨਾਂ ਨੂੰ ਜਿਹੜਾ ਉਹ ਦੱਸਣਗੇ ਵੀ ਕੀ ਭਵਿੱਖ ਦੇ ਵਿੱਚ ਤੁਸੀਂ ਕੀ ਜਿਹੜੇ ਆ ਆਪਣੇ ਪਾਥ ਆ ਉਹ ਚੂਜ਼ ਕਰ ਸਕਦੇ ਆ। ਸੋ 13 ਤੋਂ 18 ਸਾਲ ਦੀ ਉਮਰ ਵਾਲੇ ਮੁੰਡਿਆਂ ਦੇ ਲਈ ਇਹ ਜਿਹੜਾ ਕੈਂਪ ਜੇ ਓਪਨ ਹੈਗਾ ਆ 7 ਤੋਂ 12 ਜੁਲਾਈ ਤੱਕ, ਜਿੱਦਾਂ ਇਹਨਾਂ ਨੇ ਦੱਸਿਆ ਸੀਗਾ ਵੀ ਇਹ ਕੈਂਪ ਹੋਣਾ ਆ। ਅਤੇ ਹੋਰ ਜਾਣਕਾਰੀ ਲਈ ਤੁਸੀਂ ਮਨਦੀਪ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਆ। ਨੰਬਰ ਇਹਨਾਂ ਦਾ 916 398 6705 916 398 6705। ਇਸ ਦੇ ਵਿੱਚ ਕੋਈ ਰਾਸ਼ੀ ਵੀ ਹੁੰਦੀ ਆ, ਵੀ ਕੁਛ ਡਾਲਰ ਵੀ ਸਪੈਂਡ ਕਰਨੇ ਪੈਂਦੇ ਆ ਮਾਪਿਆਂ ਨੂੰ, ਜਾਂ ਕਿੱਦਾਂ ਹੁੰਦਾ ਆ? ਜੀ ਜੀ। ਸੋ ਇਹਦੇ ਲਈ ਅਸੀਂ ਜਿੱਦਾਂ ਫੈਸਿਲਿਟੀ ਰੈਂਟ ਕਰਨੀ ਪੈਂਦੀ ਹੁੰਦੀ ਆ, ਪੂਰਾ ਫੂਡ ਦਾ ਪ੍ਰਬੰਧ ਕਰਨਾ ਪੈਂਦਾ ਹੁੰਦਾ ਸਾਰਾ। ਸੋ ਉਹਦੇ ਲਈ ਅਸੀਂ ਫੀਸ ਹੈਗੀ ਆ ਇਹਦੇ ਲਈ, ਭੁਚੰਗੀ ਜਿਹੜਾ ਕੈਂਪ ਆ। ਪਰ ਡੈਫੀਨੇਟਲੀ ਅਸੀਂ ਉਹ ਚਾਹੁੰਦੇ ਨਹੀਂ ਵੀ ਉਹ ਤੁਹਾਡੇ ਲਈ ਕੋਈ ਬੈਰੀਅਰ ਹੋਵੇ। ਸੋ ਜਿਹਨੂੰ ਵੀ ਜਿੰਨੇ ਮਰਜ਼ੀ ਦੀ ਵੀ ਲੋੜ ਹੈਲਪ ਹੋਵੇ, ਸਕਾਲਰਸ਼ਿਪ ਅਸੀਂ ਪ੍ਰੋਵਾਈਡ ਕਰਦੇ ਹਾਂ, ਭਾਵੇਂ ਅੱਧੀ ਭਾਵੇਂ ਪੂਰੀ। ਸੋ ਮਨੀ ਇਜ਼ ਨਾਟ ਅ ਫੈਕਟਰ। ਜੇ ਤੁਸੀਂ ਆਪਣਾ ਬੱਚਾ ਭੇਜਣਾ ਮੰਗਦੇ ਆ ਤਾਂ ਸਾਡੇ ਨਾਲ ਡੈਫੀਨੇਟਲੀ ਸੰਪਰਕ ਕਰੋ, ਤੇ ਉਹ ਫੀਸ ਦੇ ਬਾਰੇ ਆਪਾਂ ਮਾਫ ਵੀ ਕਰ ਸਕਦੇ ਜੇ ਲੋੜ ਪਵੇ, ਇੱਦਾਂ ਕੋਈ ਚੱਕਰ ਨਹੀਂ ਜੀ। ਸੋ ਬਿਲਕੁਲ ਕਾਂਟੈਕਟ ਕਰ ਲਿਓ ਜੀ ਮਨਦੀਪ ਸਿੰਘ ਹੁਣਾਂ ਨੂੰ 916 398 6705 916 398 6705 ਦੇ ਉੱਤੇ। ਅਤੇ ਬਹੁਤ ਬਹੁਤ ਸ਼ੁਕਰੀਆ ਮਨਦੀਪ, ਬਹੁਤ ਧੰਨਵਾਦ, ਮਿਹਰਬਾਨੀ। ਥੈਂਕ ਯੂ ਭਾਜੀ। ਮਿਹਰਬਾਨੀ। ਥੈਂਕ ਸਤਿ ਯੂ। ਸ਼੍ਰੀ ਵਾਹਿਗੁਰੂ ਜੀ ਕਾ ਅਕਾਲ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਿਲਕੁਲ ਦੇਖੋ, ਵੈਸੇ ਵੀ ਬਹੁਤ ਚਿਰ ਤੋਂ ਜਿਹੜੇ ਬੱਚੇ ਆ ਉਹ ਘਰੇ ਸੀਗੇ, ਫਸੇ ਹੋਏ ਕਹਿ ਲਓ, ਜਾਂ ਜਿੱਦਾਂ ਵੀ ਆ ਸਟੱਕ ਸੀਗੇ। ਸੋ ਹੁਣ ਉਹਨਾਂ ਨੂੰ ਮੌਕਾ ਹੈਗਾ ਆ ਥੋੜ੍ਹਾ ਬਾਹਰ ਵਿਚਰਨ ਦਾ ਵੀ, ਅਤੇ ਇੱਕ ਚਲੋ ਉਸ ਦੇ ਨਾਲ ਵੈਲ ਰਾਊਂਡ ਪਰਸਨੈਲਿਟੀ ਡਿਵੈਲਪਮੈਂਟ ਦਾ ਵੀ ਜਿਹੜਾ ਉਹ ਮੌਕਾ ਮਿਲਦਾ। ਸੋ ਇੱਦਾਂ ਦੇ ਜਿਹੜੇ ਕੈਂਪਸ ਆ, ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਤੁਹਾਨੂੰ ਚਾਹੀਦੀਆਂ। ਜ਼ਰੂਰੀ ਨਹੀਂ ਵੀ ਇਕੱਲਾ ਇਹੀ, ਜੇ ਤੁਹਾਨੂੰ ਹੋਰ ਵੀ ਕੋਈ ਕੈਂਪਸ ਚੰਗੇ ਲੱਗਦੇ ਆ, ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਜਿਹੜੀਆਂ ਆਪਸ਼ਨਸ ਤੁਹਾਡੇ ਕੋਲ ਜਿਹੜੀਆਂ ਉਹ ਹੁੰਦੀਆਂ ਨੇ। ਤੁਸੀਂ ਜ਼ਰੂਰ ਐਜ਼ ਏ ਪੇਰੈਂਟ ਤੁਹਾਨੂੰ ਜਿਹੜਾ ਉਹ ਜ਼ਰੂਰ ਦੇਖਣਾ ਚਾਹੀਦਾ ਬੱਚਿਆਂ ਦੇ, ਜਿਹੜਾ ਉਸ ਨੂੰ ਦੇਖਦੇ ਹੋਏ ਵੀ ਉਹ ਕਿਹੜੇ ਪਾਸੇ ਵੱਲ ਨੂੰ ਜਿਹੜਾ ਉਹ ਜਾਣਾ ਚਾਹੁੰਦੇ ਨੇ ਜੀ। ਸੋ ਬਿਲਕੁਲ, ਬਹੁਤ ਸਾਰੇ ਲੋਕ ਸ਼ਹਿਰਾਂ 'ਚ ਰਹਿੰਦੇ ਆ, ਉਹ ਆਪਣੇ ਬੱਚਿਆਂ ਨੂੰ ਪਿੰਡਾਂ 'ਚ ਨਹੀਂ ਲਿਜਾ ਸਕਦੇ। ਸੋ ਇਹ ਏਰੀਆ ਵੀ ਵਧੀਆ ਹੈਗਾ, ਜ਼ਰੂਰ ਇਹਨਾਂ ਨੂੰ ਕੰਟੈਕਟ ਕਰੋ। ਜਕਾਰਾ ਮੂਵਮੈਂਟ ਦਾ ਸਾਰਿਆਂ ਨੂੰ ਪਤਾ ਹੀ ਆ, ਆਪਾਂ ਕਿੰਨੇ ਸਾਲਾਂ ਤੋਂ ਉਹਨਾਂ ਦੇ ਬਾਰੇ ਵੱਖ-ਵੱਖ ਇਸ਼ੂਜ਼ ਦੇ ਉੱਤੇ ਉਹ ਕਿਸ ਤਰ੍ਹਾਂ ਜਿਹੜੇ ਆਪਣੀ ਸਿੱਖੀ ਦੇ ਲਈ ਫਾਈਟ ਕਰ ਰਹੇ ਹੈਗੇ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ। ਬਿਲਕੁਲ। ਅਤੇ ਬਾਕੀ ਜਿਹੜੀ ਇਸ ਵੀਕਐਂਡ ਦੇ ਉੱਤੇ ਇਹਨਾਂ ਦੀ ਜਿਹੜੀ ਲਲਕਾਰ ਕਾਨਫਰੰਸ ਆ, ਜਿਸ ਦੇ ਵਿੱਚ ਪੰਜਾਬੀ ਪੋਲੀਟਿਕਸ, ਪਬਲਿਕ ਹੈਲਥ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਆ ਡਿਸਕਸ਼ਨ 2 ਦਿਨ ਜਿਹੜੀ ਹੋਣੀ ਆ, 25 ਜੂਨ ਨੂੰ ਅਤੇ 26 ਜੂਨ ਨੂੰ ਇਸ ਵਾਰ ਜ਼ੂਮ ਦੇ ਜ਼ਰੀਏ ਹੋਣੀ ਆ। ਅਤੇ ਇਸ ਕਾਨਫਰੰਸ ਦੇ ਲਈ ਰਜਿਸਟਰ ਤੁਹਾਨੂੰ ਜਿਹੜਾ ਉਹ ਕਰਨਾ ਪਊਗਾ। ਉਸ ਦੇ ਲਈ ਇਹਨਾਂ ਦੀ ਵੈਬਸਾਈਟ ਆ lalkar.org, LALKAAR.org। ਉਸ ਦੇ ਉੱਤੇ ਜਾ ਕੇ ਤੁਸੀਂ ਜਿਹੜਾ ਜੀ ਇਸ ਨੂੰ ਰਜਿਸਟਰ ਕਰ ਸਕਦੇ ਆ। ਅਤੇ ਹੁਣ ਆਪਾਂ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹਰਜੋਤ ਸਿੰਘ ਜੀ ਸਮਾਪਤ ਹੈਗਾ ਆ, ਅਤੇ ਮਿਲਾਂਗੇ ਜੀ ਆਪਾਂ ਆਪਣੇ ਸਾਰੇ ਹੀ ਜਿਹੜੇ ਜੀ ਸਰੋਤਿਆਂ ਨੂੰ ਨੈਕਸਟ ਟਾਈਮ। ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਉਹ ਆਤਮਿਕ ਆਨੰਦ 11 ਵਜੇ ਤੱਕ, ਫਿਰ 11 ਤੋਂ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਤੋਂ 2 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2 ਤੋਂ 4 ਵਜੇ ਦੇ ਦਰਮਿਆਨ ਪ੍ਰੋਗਰਾਮ ਨਜ਼ਰੀਆ, 4 ਵਜੇ ਪ੍ਰੋਗਰਾਮ ਪੇਸ਼ ਕੀਤਾ ਜਾਊਗਾ
ਜਿਹੜਾ ਜੀ ਅੱਜ ਸਿਹਤ ਸੰਭਾਲ ਮੰਗਲਵਾਰ ਦਾ ਜਿਹੜਾ ਪ੍ਰੋਗਰਾਮ, ਜਿਸ ਦੇ ਵਿੱਚ ਅੱਜ ਕਾਲਸ ਵੀ ਜਿਹੜੀਆਂ ਤੁਹਾਡੀਆਂ ਲਈਆਂ ਜਾਣਗੀਆਂ। ਫਿਰ 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, ਅਤੇ ਸ਼ਾਮ ਨੂੰ 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਪ੍ਰੋਗਰਾਮ ਤੁਹਾਡੇ ਲਈ ਪੇਸ਼ ਹੋਣਗੇ। ਅਤੇ 8:30 ਵਜੇ ਫਿਰ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਪ੍ਰੋਗਰਾਮ ਖਬਰ ਤੇ ਨਜ਼ਰ। ਅਤੇ ਉਸ ਤੋਂ ਬਾਅਦ ਦੇ ਵਿੱਚ ਪ੍ਰਵੀਨ ਸ਼ਰਮਾ ਹੋਣਾ ਦੇ ਦੁਆਰਾ ਜਿਹੜੀ ਵਿਸ਼ੇਸ਼ ਰਿਪੋਰਟ ਪੇਸ਼ ਕੀਤੀ ਜਾਊਗੀ 9 ਵਜੇ। ਅਤੇ ਇੱਦਾਂ ਹੀ ਜਿਹੜਾ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਹੁਣ ਜਿਹੜੇ ਆ ਜੀ ਉਹ ਆਪਾਂ ਇਜਾਜ਼ਤ ਲੈਂਦੇ ਹਾਂ ਜੀ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।